ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 462722500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਕਾਲ ਕਰੋ 462722500 ਤੇ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਨਾ, ਟੋਨੀ ਟਰਕੀਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 46272 725200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 3 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਮੋਦੀ ਸਰਕਾਰ ਤੋਂ। ਕਹਿੰਦੇ ਮੋਦੀ ਦੀ ਨਵੀਂ ਸਰਕਾਰ ਦੇ ਚੂੜੇ ਦਾ ਰੰਗ 1 ਮਹੀਨੇ 'ਚ ਫਿੱਕਾ ਪੈ ਗਿਆ ਜੀ। ਪ੍ਰਵੀਨ ਜੀ, ਵੈਸੇ ਤਾਂ ਇਹ ਨਵੀਂ ਸਰਕਾਰ ਹੈ, ਪਰ ਸਹੀ ਮਹੀਨਿਆਂ 'ਚ 10 ਸਾਲ ਪੁਰਾਣੀ ਸਰਕਾਰ ਹੈ। ਜੀ ਜੀ ਜੀ। ਸੋ ਫਿਰ ਵੀ ਨਵੀਂ ਸਰਕਾਰ ਦੇ ਹਵਾਲੇ ਨਾਲ ਨਵੇਂ ਚੂੜੇ, ਨਵੇਂ ਰੰਗ, ਸਾਰਾ ਕੁਝ ਨਵਾਂ। ਪਰ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ 1 ਮਹੀਨੇ 'ਚ ਚੂੜੇ ਦਾ ਰੰਗ ਵੀ ਫਿੱਕਾ ਪੈ ਗਿਆ ਤੇ ਚਿਹਰੇ ਦੀ ਰੌਣਕ ਵੀ ਉੱਡ ਗਈ ਜੀ। ਮੈਂ ਸੰਸਦ 'ਚ ਹੋਈ ਬਹਿਸ ਨੂੰ ਲੈ ਕੇ ਗੱਲ ਨਹੀਂ ਕਰ ਰਿਹਾ। ਮੈਂ ਦੋਵਾਂ ਵਿਰੋਧੀ ਧਿਰਾਂ ਔਰ ਸੱਤਾਧਾਰੀ ਧਿਰਾਂ ਦੇ ਵਿੱਚ ਚੱਲੇ ਤੀਰ ਕਮਾਨ, ਤਾਨੇ ਮਿਹਣੇ, ਮੈਂ ਬਿਆਨਬਾਜ਼ੀ ਦੀ ਗੱਲ ਨਹੀਂ ਕਰ ਰਿਹਾ। ਮੈਂ 1 ਮਹੀਨੇ ਦੇ ਅੰਦਰ ਅੰਦਰ ਵਾਪਰੀਆਂ ਘਟਨਾਵਾਂ, ਉਹਨਾਂ ਦੇ ਹਵਾਲੇ ਜਾਂ ਵੱਖੋ-ਵੱਖ ਪਹਿਲੂ ਜਾਂ ਜੋ ਭਾਰਤ ਦੇ ਵਿੱਚ ਮਸਲੇ ਖੜੇ ਹੋਏ, ਉਹਨਾਂ ਦੇ ਆਧਾਰ ਤੇ ਜਿਹੜੀ ਗੱਲ ਕਰ ਰਿਹਾ, ਉਸ ਨੇ ਇਹ ਸੱਚ ਸਾਹਮਣੇ ਲਿਆਂਦਾ ਕਿ 1 ਮਹੀਨੇ ਦੇ ਵਿੱਚ ਨਰਿੰਦਰ ਮੋਦੀ ਸਰਕਾਰ ਦਾ ਰੰਗ ਫਿੱਕਾ ਪੈ ਗਿਆ ਜੀ। ਤੁਸੀਂ ਇਹ ਦੇਖੋ ਕਿ ਪਿਛਲੇ 10 ਸਾਲ ਜਿਹੜੇ NDA ਦੇ ਹਵਾਲੇ ਨਾਲ ਸੱਤਾ 'ਚ ਸੀਗੇ, ਪਰ ਉਹ NDA ਦਾ ਜ਼ਿਕਰ ਨਹੀਂ ਕਰਦੇ ਸੀ ਕਿਉਂਕਿ ਭਾਜਪਾ ਕੋਲ ਆਪਣਾ ਪੂਰਨ ਬਹੁਮਤ ਸੀ। ਪਰ ਉਹਦੇ ਬਾਵਜੂਦ ਵੀ ਇਹ ਭਾਜਪਾ ਸਰਕਾਰ ਕਹਿਣ ਦੀ ਬਜਾਏ ਮੋਦੀ ਸਰਕਾਰ ਕਹਿ ਕੇ ਸੰਬੋਧਨ ਕਰਦੇ ਸੀ। ਖੁਦ ਨਰਿੰਦਰ ਮੋਦੀ ਆਪ ਆਪਣੀਆਂ ਸਟੇਜਾਂ ਤੋਂ ਇਸ ਨੂੰ ਮੋਦੀ ਸਰਕਾਰ, ਮੋਦੀ ਨੂੰ ਵੋਟ ਪਾਉਣੀ ਆ ਤੁਸੀਂ, ਮੋਦੀ ਦੀ ਗਾਰੰਟੀ ਹੈ ਨਾ, ਮੋਦੀ ਕਰੇਗਾ, ਮੋਦੀ ਨੇ ਕੀਤਾ। ਸੋ ਇਹ ਸਾਰਾ ਕੁਛ ਇੱਥੋਂ ਤੱਕ ਕਿ ਚਾਹੇ ਵਿਦੇਸ਼ ਮੰਤਰਾਲੇ ਦਾ ਮਸਲਾ ਹੋਵੇ, ਚਾਹੇ ਰੇਲਵੇ ਦਾ ਹੋਵੇ, ਚਾਹੇ ਕਿਸੇ ਦਾ ਹੋਵੇ, ਮਾੜਾ ਮੋਟਾ ਗੜਕਰੀ ਵਾਲੇ ਵਿਭਾਗ ਨੂੰ ਛੱਡ ਕੇ ਬਾਕੀ ਤਾਂ ਕੋਈ ਵਿਭਾਗ ਨਹੀਂ ਸੀ ਜਿੱਥੇ ਕਿਸੇ ਹੋਰ ਨੇ ਉਦਘਾਟਨ ਕੀਤਾ ਹੋਵੇ। ਹਰ ਥਾਂ ਇੱਕ ਇੱਟ ਵੀ ਲੱਗਣੀਆਂ ਤਾਂ ਵੀ ਮੋਦੀ ਉਦਘਾਟਨ ਕਰਨ ਜਾਣਗੇ। ਹਾਂਜੀ, ਬਾਅਦ ਚ ਭਾਵੇਂ ਪੌੜ ਡਿੱਗ ਹੀ ਪਵੇ, ਉਹ ਸਾਰਾ ਕੁਛ। ਹੁਣ ਉਹੀ ਨਰਿੰਦਰ ਮੋਦੀ NDA ਸਰਕਾਰ ਕਹਿ ਕੇ ਸੰਬੋਧਨ ਕਰਨ ਲੱਗੇ ਨੇ। ਹੁਣ ਉਹ NDA ਨੂੰ ਯਾਦ ਕਰਨ ਲੱਗੇ। ਹਾਂਜੀ ਹਾਂਜੀ, ਬਿਲਕੁਲ। ਚਲੋ ਹੁਣ ਇਹਦੇ ਪੁਆਇੰਟ ਦਰ ਪੁਆਇੰਟ ਤੇ ਆ ਜਾਓ। ਨਰਿੰਦਰ ਮੋਦੀ ਜਿਸ ਦਿਨ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਦੇ ਨੇ, ਹਾਂਜੀ, ਉਸੇ ਦਿਨ ਜੰਮੂ ਕਸ਼ਮੀਰ 'ਚ ਤੀਰਥ ਯਾਤਰੀਆਂ ਦੀ ਬੱਸ ਤੇ ਅੱਤਵਾਦੀ ਹਮਲਾ ਹੁੰਦਾ। ਬਿਲਕੁਲ ਹੁੰਦਾ ਜੀ। ਹੁਣ ਇਹ ਉਹ ਜੰਮੂ ਕਸ਼ਮੀਰ ਹੈ ਜਿੱਥੇ ਧਰਮ ਦੀ ਸੱਤਾ ਹਟਾਉਣ ਤੋਂ ਬਾਅਦ ਮੋਦੀ ਹੋਰਾਂ ਨੇ ਆਪਣੀ ਪਿੱਠ ਬੜੀ ਥਾਪੜੀ ਸੀ ਕਿ ਹੁਣ ਨਹੀਂ ਕੁਛ ਹੋਣਾ। ਨੋਟਬੰਦੀ ਤੋਂ ਬਾਅਦ ਪਿੱਠ ਥਾਪੜੀ ਸੀ ਕਿ ਲਓ ਹੁਣ ਤਾਂ ਉਹਨਾਂ ਦਾ ਅਸੀਂ ਲੱਕ ਤੋੜਤਾ, ਨਾ ਹਥਿਆਰ ਖਰੀਦ ਸਕਣਗੇ, ਨਾ ਨੋਟ ਹੋਣਗੇ, ਨਾ ਇਹ ਹੋਊਗਾ, ਸਾਰਾ ਕੁਛ। ਤੇ ਉੱਥੇ ਇਹ ਹਮਲਾ ਪਹਿਲਾਂ ਨਹੀਂ, ਮੋਦੀ ਸਰਕਾਰ ਬਣਨ ਤੋਂ ਬਾਅਦ ਜੰਮੂ ਕਸ਼ਮੀਰ ਦੇ ਵਿੱਚ 3-4 ਲਗਾਤਾਰ ਹਮਲੇ ਹੋ ਚੁੱਕੇ, 3-4 ਘਟਨਾਵਾਂ ਲਗਾਤਾਰ ਸਾਹਮਣੇ, ਜਿਹਨਾਂ ਵਿੱਚੋਂ ਆ ਵੱਡਾ ਪਹਿਲੂ ਸੀ ਜਿਹੜਾ ਆਪਾਂ ਜੰਮੂ ਕਸ਼ਮੀਰ 'ਚ ਤੀਰਥ ਯਾਤਰੀਆਂ ਦੀ ਬੱਸ ਤੇ ਹਮਲਾ। ਦੂਸਰਾ ਜੋ ਸਭ ਤੋਂ ਚਰਚਿਤ ਜਿਹੜਾ ਘਟਾਲਾ ਚਰਚਾ 'ਚ ਆਇਆ, ਉਹ ਨੀਟ ਪ੍ਰੀਖਿਆ ਘਟਾਲਾ। ਨਵੀਂ ਸਰਕਾਰ ਦੇ ਹੋਣ 'ਚ ਆਉਂਦੇ ਨੀਟ ਪ੍ਰੀਖਿਆ ਤੇ UGC ਨੈਟ ਪ੍ਰੀਖਿਆ ਘਟਾਲੇ ਨੇ ਮੋਦੀ ਸਰਕਾਰ ਦੀ ਕਮਜ਼ੋਰੀ ਖੁੱਲ੍ਹ ਕੇ ਉਜਾਗਰ ਕਰਤੀ। ਆਪਾਂ ਇਹਦੇ ਵਿਸਥਾਰ 'ਚ ਅੱਗੇ ਜਾਂਦੇ ਹਾਂ। ਇਸੇ ਦੌਰਾਨ ਪੱਛਮੀ ਬੰਗਾਲ ਦੇ ਵਿੱਚ ਇੱਕ ਵੱਡਾ ਰੇਲ ਹਾਦਸਾ ਵਾਪਰ ਗਿਆ ਜੀ। ਵੈਸੇ ਤਾਂ ਨਵੀਂ ਸਰਕਾਰ ਆਉਣ ਤੋਂ ਬਾਅਦ 3-4 ਰੇਲ ਹਾਦਸੇ ਵਾਪਰੇ ਆ ਜੇ, ਚਾਹੇ ਉਹ ਛੋਟੇ ਆ ਚਾਹੇ ਕੁਝ ਆ। ਜਿਵੇਂ 2 ਦਿਨ ਪਹਿਲਾਂ ਹੀ ਦਿੱਲੀ ਨੂੰ, ਜਿਹੜੀ ਅੰਮ੍ਰਿਤਸਰ ਦਿੱਲੀ ਟਰੈਕ ਜਾਂਦਾ, ਇਹਦੇ ਉੱਤੇ ਫਿਰ ਘਟਨਾਕ੍ਰਮ ਵਾਪਰ ਗਈ ਸੀ। 7-8 ਘੰਟੇ ਟਰੈਕ ਪ੍ਰਭਾਵਿਤ ਰਿਹਾ। ਸੋ ਅਜਿਹੀਆਂ ਮੈਂ ਛੁੱਟ-ਪੁੱਟ ਜੇ ਛੱਡ ਵੀ ਦੇਵਾਂ, ਲਾਂਭੇ ਰੱਖਾਂ, ਤਾਂ ਵੀ ਪੱਛਮੀ ਬੰਗਾਲ ਦਾ ਜ਼ਬਰਦਸਤ ਰੇਲ ਹਾਦਸਾ, ਇਹ ਸਰਕਾਰ ਦੀ ਜ਼ਿੰਮੇਵਾਰੀ ਨਹੀਂ ਫਿਰ? ਚਲੋ, ਮੈਂ ਕਹਿੰਦਾ ਕਿ ਇਹ ਸ਼ਾਇਦ 3-4 ਘਟਨਾਵਾਂ ਇਹਨਾਂ ਦੀ ਕਰਕਰੀ ਲਈ 1 ਮਹੀਨੇ ਦੇ ਰਿਪੋਰਟ ਕੱਢ ਲਈ ਸ਼ਾਇਦ ਘੱਟ ਪੈਣ। ਆਪਾਂ ਅੱਗੇ ਚੱਲਦੇ ਹਾਂ ਜੀ।
ਮਾਨਸੂਨ ਆਇਆ, ਤੁਸੀਂ ਜ਼ਿਕਰ ਕਰ ਰਹੇ ਸੀਗੇ ਕਿ ਡਿੱਗ ਜਾਵੇ, ਉਹ ਪਹਿਲੀ ਬਰਸਾਤ ਨਹੀਂ ਇਹਨਾਂ ਦੇ ਪੂਰੇ ਸਿਸਟਮ ਦੀ ਪੋਲ ਖੋਲ ਕੇ ਰੱਖਤੀ। ਪਹਿਲਾਂ ਦਿੱਲੀ ਦਾ ਹਵਾਈ ਅੱਡਾ, ਜਿਸ ਹਵਾਈ ਅੱਡੇ ਦੇ ਟਰਮੀਨਲ 1 ਦਾ ਉਦਘਾਟਨ ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਹੋਵੇ, ਉਸ ਟਰਮੀਨਲ ਦੀ ਛੱਤ ਡਿੱਗ ਜਾਵੇ, ਹੈ ਨਾ, ਇਹ ਉਹਦੀ ਵਾਲੀ ਪਾਰਕਿੰਗ ਵਾਲੀ, ਇੱਕ ਕੈਬ ਡਰਾਈਵਰ ਮਾਰਿਆ ਜਾਵੇ, ਕਈ ਜ਼ਖਮੀ ਹੋਣ, ਗੱਡੀਆਂ ਨੁਕਸਾਨੀਆਂ ਜਾ। ਇਹ ਤੋਂ ਬਾਅਦ ਜੱਬਲਪੁਰ, ਫਿਰ ਗੁਜਰਾਤ ਦਾ ਰਾਜਕੋਟ, ਇਹਨਾਂ ਦੇ ਹਵਾਈ ਅੱਡੇ, ਉੱਥੇ ਵੀ ਇਮਾਰਤਾਂ ਗਿਰੀਆਂ, ਸ਼ੈੱਡ ਡਿੱਗੇ, ਇਹ ਸਾਰੀ ਪ੍ਰਕਿਰਿਆ ਵਾਪਰੀ। ਫਿਰ ਅਯੋਧਿਆ ਚੱਲ ਜਾਓ, ਮੋਦੀ ਜੀ ਨੇ ਉਦਘਾਟਨ ਕੀਤਾ ਸੀ ਅਯੋਧਿਆ ਦੇ ਰੇਲਵੇ ਸਟੇਸ਼ਨ ਦਾ, ਉਹਦੀ 20 ਮੀਟਰ ਲੰਬੀ ਕੰਧ ਡਿੱਗੀ, ਹੈ ਨਾ। 1800 ਕਰੋੜ ਦੀ ਲਾਗਤ ਨਾਲ ਮੰਦਿਰ ਨਿਰਮਾਣ ਹੋਇਆ ਅਯੋਧਿਆ ਚ ਰਾਮ ਜੀ ਦਾ, ਉਸ ਰਾਮਲਲਾ ਦੀ ਜਿੱਥੇ ਮੂਰਤੀ ਸਥਾਪਿਤ ਕੀਤੀ ਉੱਥੇ ਪਾਣੀ ਭਰ ਗਿਆ। ਤੁਸੀਂ ਸੋਸ਼ਲ ਮੀਡੀਆ ਤੇ ਕੱਢ ਕੇ ਦੇਖਿਓ, ਦਿੱਲੀ ਦੇ ਵਿੱਚ ਪ੍ਰਗਤੀ ਮੈਦਾਨ ਦੀ ਸੁਰੰਗ ਬਣਾਈ ਇਹਨਾਂ ਨੇ, ਉਹ ਸੁਰੰਗ ਦਾ ਉਦਘਾਟਨ ਬੜੇ ਲੌ ਲਸ਼ਕਰ ਨਾਲ ਕੀਤਾ। ਮੋਦੀ ਜੀ ਕਦਮ ਚਾਲ ਕਰ ਰਹੇ ਨੇ, ਤੁਰ ਰਹੇ ਨੇ, ਫੋਟੋਆਂ ਖਿਚਾ ਰਹੇ ਨੇ, ਸੀਨਰੀਆਂ ਦੇਖੋ, ਪੇਂਟਿੰਗ ਦੇਖੋ, ਪਹਿਲੇ ਮੀਂਹ ਚ ਭਰ ਗਿਆ ਸਾਰਾ ਪਾਣੀ ਨਾਲ। ਉਹ ਪ੍ਰਗਤੀ ਮੈਦਾਨ ਦੀ ਸੁਰੰਗ ਪਹਿਲੇ ਮੀਂਹ ਚ, ਦੱਸੋ ਕੀਗਾ, ਤੁਸੀਂ ਫਿਰ ਇੰਨਾ ਗੋਗਾ ਕਿਸ ਗੱਲ ਦਾ ਗਾਉਂਦੇ ਹੋ? ਹੁਣ ਇਹ ਜਿਹੀਆਂ ਮਤਲਬ ਫਿਰ ਬਿਹਾਰ ਵਾਲੀ ਇੱਕ ਰਿਪੋਰਟ ਜਿਹੜੀ ਤੁਸੀਂ ਤਿਆਰ ਕੀਤੀ ਆ, ਜਿਹੜੀ ਉਹ ਕਿ ਬਿਹਾਰ ਚ ਕਿੰਨੇ ਪੁਲ ਡਿੱਗੇ, ਕਿੰਨੇ ਸੜਕੇ, ਕਿੰਨੇ ਨੁਕਸਾਨੇ ਗਏ, ਕਿੰਨਾ ਕੀ ਕੁਛ। ਔਰ ਇਹ ਜ਼ਿਆਦਾਤਰ ਉਹ ਚੀਜ਼ਾਂ ਨੇ ਜਿੱਥੇ ਉਦਘਾਟਨ ਕਰਨ ਮੋਦੀ ਜੀ ਗਏ, ਜਾਂ ਇਹਨਾਂ ਦੇ ਲੀਡਰ ਗਏ, ਜਾਂ ਇਹਨਾਂ ਦੇ ਸਹਿਯੋਗੀ ਗਏ। ਡਬਲ ਇੰਜਨ ਦੀ ਸਰਕਾਰ ਆ ਉੱਥੇ ਨੀਤਿਸ਼ ਨਾਲ। ਇਹ ਸਾਰਾ ਮਤਲਬ ਉਹ ਰੋਡ ਮੈਪ ਹੈ। ਸੋ ਪਿਛਲੇ 10 ਸਾਲਾਂ ਦੇ ਜਾਂ ਤਾਜ਼ੇ ਆ ਘਟਨਾਕ੍ਰਮਾਂ ਨੇ 1 ਮਹੀਨੇ ਦੇ ਵਿੱਚ ਸਰਕਾਰ ਦੀ ਪੋਲ ਖੋਲ ਕੇ ਰੱਖ ਦਿੱਤੀ। ਚਲੋ ਹੁਣ ਜਿਹੜੀਆਂ ਘਟਨਾਵਾਂ ਨੇ, ਚਾਹੇ ਉਹ ਅਯੋਧਿਆ ਚ ਰਾਮ ਮੰਦਿਰ ਦੇ ਅੰਦਰ ਪਾਣੀ ਆਉਣਾ, ਜਾਂ ਟਰਮੀਨਲ, ਜਾਂ ਰੇਲਵੇ ਸਟੇਸ਼ਨ ਦਾ ਗਿਰਨਾ, ਜਾਂ ਨੀਟ ਪ੍ਰੀਖਿਆ ਘੁਟਾਲਾ, ਆਪਾਂ ਉਹਦੇ ਤੇ ਅੱਗੇ ਵਿਸਤਾਰ ਤੇ ਵੀ ਮੈਂ ਆਉਣਾ ਹੈ ਨਾ, ਚਾਹੇ ਆ ਦਿੱਲੀ ਦੇ ਵਿੱਚ ਪਾਣੀ ਭਰਨਾ, ਇਹ ਸਾਰਿਆਂ ਚੋਂ ਕੀ ਸਿਸਟਮ ਦੀ, ਸਰਕਾਰ ਦੀ, ਕੰਪਨੀਆਂ ਦੀ, ਠੇਕੇਦਾਰਾਂ ਦੀ ਸਿਰਫ ਨਲਾਇਕੀ ਝਲਕਦੀ ਆ, ਜਾਂ ਹੁਣ ਇਹ ਚੋਂ ਭ੍ਰਸ਼ਟਾਚਾਰ ਦੀ ਵੀ ਮੁਸਕ ਆਉਣ ਲੱਗੀ ਆ? ਸਵਾਲ ਇਹ ਹੈ ਜੀ। ਸੋ 1 ਮਹੀਨੇ ਚ ਜੇ ਹਾਲ ਆ, ਆਪਾਂ ਨੂੰ ਨਹੀਂ ਪਤਾ ਕਿ ਵਿਰੋਧੀਆਂ ਨੂੰ ਇਹ ਸਾਰੀਆਂ ਚੀਜ਼ਾਂ ਦਿਖਦੀਆਂ ਜਾਂ ਨਹੀਂ ਦਿਖਦੀਆਂ, ਜਾਂ ਵਿਰੋਧੀਆਂ ਚ ਇੰਨਾ ਦਮ ਹੈ ਕਿ ਉਹਨਾਂ ਸਾਰੇ ਮਾਮਲਿਆਂ ਸਰਕਾਰ ਨੂੰ ਘੇਰ ਸਕੇ, ਕਿਉਂਕਿ ਚੋਣਾਂ ਦੇ ਦੌਰਾਨ ਵੀ ਇੰਨੇ ਮਾਮਲੇ ਸੀ ਜਿਨ੍ਹਾਂ ਚ ਪੂਰੀ ਤਰ੍ਹਾਂ ਵਿਰੋਧੀ ਧਿਰ ਉਹ ਭੂਮਿਕਾ ਨਹੀਂ ਨਿਭਾ ਸਕੀ ਜਿਹਦੀ ਉਹ ਨਿਭਾ ਸਕਦੀ ਸੀ। ਅੱਜ ਵੀ ਮਤਲਬ ਲੋਕ ਬਾਗੋ ਬਾਗ ਹੋਈ ਜਾਂਦੇ ਨੇ ਕੁਝ, ਕਿ ਹਾਂ ਕਿ ਲੈ ਵੀ ਕਮਾਲ ਕਰਤਾ ਵਿਰੋਧੀ ਧਿਰ ਨੇ, ਪਰ ਅਜੇ ਵੀ ਸਕ੍ਰਿਪਟਡ ਆ ਵਿਰੋਧੀ ਧਿਰ ਵੀ, ਹੈ ਨਾ, ਅਜੇ ਉਹਨਾਂ ਦਮਖਮ ਦਿਖਾਉਣਾ ਬਾਕੀ ਆ ਜੀ। ਚਲੋ, ਪਰ ਫਿਰ ਵੀ ਆ ਘਟਨਾਵਾਂ ਸਾਹਮਣੇ ਰੱਖਦੇ ਨੇ। ਇਹ ਤੋਂ ਇਲਾਵਾ ਮਨੀਪੁਰ ਸੜਦਾ ਰਿਹਾ ਜੀ, ਤੇ ਮੋਦੀ ਜੀ ਤੇ ਗ੍ਰਹਿ ਮੰਤਰੀ ਜੀ ਹਾਲ ਜਾਣਨ ਵੀ ਨਹੀਂ ਗਏ, ਬੋਲਣਾ ਤਾਂ ਦੂਰ ਦੀ ਗੱਲ ਆ। ਹੁਣ ਜੇ ਕਹੀ ਜਾਓ ਕਿ ਅਸੀਂ ਕਾਰਵਾਈ ਕਰਤੀ ਜੀ, ਇੰਨੇ ਪਰਚੇ ਕਰਾਤੇ ਜੀ, ਕੁਛ ਕਰਾਤੇ, ਹੈ ਨਾ, ਮਤਲਬ ਤੁਸੀਂ ਗੱਲ ਕਰਨੀ ਵੀ ਉਸਤੇ ਵਾਜਬ ਨਹੀਂ ਸਮਝੀ। ਜੰਮੂ ਕਸ਼ਮੀਰ ਦੀਆਂ ਘਟਨਾਵਾਂ ਹੋਣ, ਮਣੀਪੁਰ ਦੀਆਂ ਘਟਨਾਵਾਂ ਹੋਣ, ਕੀ ਇਹਦੇ ਲਈ ਗ੍ਰਹਿ ਮੰਤਰੀ ਜ਼ਿੰਮੇਵਾਰ ਨਹੀਂ? ਬਿਲਕੁਲ ਹੈ ਜੀ। ਕੀ ਉਹਦੀ ਜ਼ਿੰਮੇਵਾਰੀ ਤੈਅ ਨਹੀਂ ਹੋਊਗੀ? ਜੇ ਨੀਟ ਪ੍ਰੀਖਿਆ ਘਟਾਲਾ ਹੋਇਆ, UGC ਪ੍ਰੀਖਿਆ ਘਟਾਲਾ ਹੋਇਆ, ਕੀ ਉਹਦੇ ਲਈ ਧਰਮਿੰਦਰ ਪ੍ਰਧਾਨ ਜੀ ਜ਼ਿੰਮੇਵਾਰ ਨਹੀਂ, ਸਿੱਖਿਆ ਮੰਤਰੀ? ਕੀ ਉਹਨਾਂ ਸਿਸਟਮ ਦੀ ਪੋਲ ਨਹੀਂ ਖੁੱਲਦੀ? ਹੁਣ ਇੱਕ ਵਾਰ ਫੇਰ ਇਹ ਮਸਲਾ ਉੱਠਿਆ ਕਿ ਜੇ ਤੁਹਾਡੇ ਜਵਾਕ ਹੋਵੇ ਮੋਦੀ ਜੀ, ਤਾਂ ਤੁਹਾਨੂੰ ਪਤਾ ਹੋਵੇ ਕਿ ਜਵਾਕ ਦਾ ਕੋਈ ਐਂਟਰੈਂਸ ਟੈਸਟ ਹੈ ਤੇ ਉਸ ਸਮੇਂ ਮਾਪਿਆਂ ਦੀ ਨੀਂਦ ਕਿਵੇਂ ਉਡੀ ਰਹਿੰਦੀ ਹੈ। ਜੀ ਜੀ ਬਿਲਕੁਲ। ਤਾਂ ਤੁਹਾਨੂੰ ਹਿਸਾਬ ਪਤਾ ਹੋਵੇ। 24 ਲੱਖ ਵਿਦਿਆਰਥੀ ਸੀ ਜਿਹੜਾ ਨੀਟ ਪ੍ਰੀਖਿਆ 'ਚ ਬੈਠਿਆ। 24 ਲੱਖ ਵਿਦਿਆਰਥੀਆਂ ਦਾ ਮਤਲਬ 24 ਲੱਖ ਸਿੱਧੇ ਪਰਿਵਾਰ ਹੋ ਗਏ, ਕਿਉਂਕਿ ਮਾਪਿਆਂ ਨੂੰ ਨੀਂਦ ਨਹੀਂ ਆਉਂਦੀ, ਜਵਾਕ ਨਾਲੋਂ ਵੱਧ ਫਿਕਰ ਮਾਪਿਆਂ ਨੂੰ ਹੁੰਦਾ, ਖਾਣਾ ਪੀਣਾ ਨਹੀਂ ਸੁੱਝਦਾ, ਸਾਰਿਆਂ ਨੂੰ ਸੁੱਝਦਾ। ਹੁਣ ਉਹਨਾਂ ਦੀ ਹਾਲਤ ਹੋਰ ਪਤਲੀ ਹੋਈ ਪਈ ਕਿ ਪਤਾ ਨਹੀਂ ਪੇਪਰ ਕਦੋਂ ਹੋਊ, ਕਿਵੇਂ ਹੋਊ, ਨਹੀਂ ਹੋਊ ਤਾਂ ਕੀ ਬਣੂ, ਫੀਸ ਦੁਬਾਰਾ ਲੈਣਗੇ ਜਾਂ ਨਹੀਂ ਲੈਣਗੇ, ਦੁਬਾਰਾ ਠੱਗੀ ਤਾਂ ਨਹੀਂ ਵੱਜੂ ਸਾਡੇ ਨਾਲ, ਬੜੇ ਸਵਾਲ ਨੇ। ਜੇ ਇੱਕ ਜਵਾਕ ਦੇ ਘਰ 'ਚ 5 ਜੀ ਰਹਿੰਦੇ ਆ, ਇਹਦਾ ਮਤਲਬ 1.25 ਕਰੋੜ ਦੀ ਆਬਾਦੀ ਹੋ ਗਈ ਭਾਈ। ਸੋ ਇੱਥੋਂ ਹਿਸਾਬ ਲਾਓ ਕਿ 1.25 ਕਰੋੜ ਦੀ ਆਬਾਦੀ ਦੇ ਨਾਲ ਜੇ ਧੋਖਾਧੜੀ ਹੋਈ ਆ, ਪ੍ਰੀਖਿਆ ਘਟਾਲਾ ਹੋਇਆ, ਇਸ ਨੂੰ ਪ੍ਰੀਖਿਆ ਘਟਾਲਾ ਹੀ ਕਹੀਏ ਕਿ ਰਾਸ਼ਟਰੀ ਘਟਾਲਾ ਕਹਿ ਲਈਏ? ਇਹ ਸ਼ਬਦ ਇਹਨਾਂ ਨੂੰ ਬਹੁਤ ਚੰਗਾ ਲੱਗਦਾ ਨਾ। ਹਾਂਜੀ, ਰਾਸ਼ਟਰੀ। ਸੋ ਇਸ ਲਈ ਜੀ ਵਾਹਿਗੁਰੂ ਤੇਰੇ ਜਵਾਬ ਦੇਣ ਕਿ ਕੀ ਇਹ ਰਾਸ਼ਟਰੀ ਘਟਾਲਾ? ਜੀ ਜੀ। ਇਹ ਇਸ ਲਈ ਆਪਣੇ ਆਪ 'ਚ ਸਵਾਲ ਖੜਾ ਹੋ ਗਿਆ ਕਿ ਇਸ ਦਾ ਜਵਾਬ ਕਿਹਨੇ ਦੇਣਾ। ਇਹ ਇੱਥੇ ਹੁਣ ਤੁਸੀਂ ਇਹ ਦੇਖੋ ਕਿ ਇਹਨਾਂ ਜਵਾਕਾਂ ਤੋਂ ਮੋਦੀ ਸਰਕਾਰ ਨੇ ਪ੍ਰੀਖਿਆ ਫੀਸ ਦੇ ਨਾਂ ਤੇ 1000 ਕਰੋੜ ਰੁਪਈਆ ਵਸੂਲਿਆ ਜੀ। ਇਹ ਉਹ ਹੈ ਜਿਹੜਾ ਅਧਿਕਾਰਕ ਤੌਰ ਤੇ ਸਰਕਾਰ ਨੇ ਲਿਆ।
ਪਰ ਜਿਹੜਾ ਘਟਾਲੇ 'ਚ ਵੰਡ ਹੋਈ ਆ, ਕਿਹਦੇ 'ਚ ਵੰਡ ਹੋਈ ਆ, ਉਹਦਾ ਹਿਸਾਬ ਸਾਡੇ ਕੋਲ ਨਹੀਂ ਆ। ਉਹ ਵੱਖਰਾ ਪੈਸਾ। ਸੋ ਇਹ ਸਾਰੇ ਉਹ ਘਟਨਾਕ੍ਰਮ ਨੇ ਜਿਹੜੇ ਇਹਨਾਂ ਦੇ ਸਿਸਟਮ ਦੀ ਪੋਲ ਖੋਲਦੇ ਆ ਕਿ 1 ਮਹੀਨੇ ਦੇ ਵਿੱਚ ਤੁਸੀਂ ਕਿਸ ਸਥਿਤੀ ਚੋਂ, ਕਿਵੇਂ ਤੁਹਾਡੇ ਚਿਹਰੇ ਦੀ ਨੁਹਾਰ ਉੱਡ ਰਹੀ ਹੈ, ਕਿਵੇਂ ਰੰਗ ਉੱਡ ਰਿਹਾ। ਇਹ ਸਾਰੇ ਸਵਾਲ ਵੱਡੇ ਖੜੇ ਹੁੰਦੇ ਨੇ, ਜਦੋਂ ਕਿ ਸਰਕਾਰ ਦੇ ਅੰਦਰ ਵੀ ਸਾਰਾ ਕੁਝ ਠੀਕ ਨਹੀਂ ਹੈ, ਪਾਰਟੀ ਦੇ ਅੰਦਰ ਵੀ ਸਾਰਾ ਕੁਝ ਠੀਕ ਨਹੀਂ। ਜੀ ਬਿਲਕੁਲ। ਸੋ ਇਹ ਜਿਵੇਂ ਤੁਸੀਂ ਨਾ ਨੀਟ ਬਾਰੇ ਜਦੋਂ ਤੁਸੀਂ ਗੱਲ ਕਰ ਰਹੇ ਸੀਗੇ, ਤੇ ਕਿਉਂਕਿ ਖਬਰਾਂ ਵਾਇਰਲ ਬਹੁਤ ਹੋਈਆਂ, ਜਿੰਨੀਆਂ ਵੀ ਤੁਸੀਂ ਖਬਰਾਂ ਦਾ ਹਵਾਲਾ ਦਿੱਤਾ, ਪਰ ਨੀਟ ਤੇ ਤਾਂ ਤੁਹਾਨੂੰ ਪਤਾ ਸ਼ਾਇਦ ਲੋਕ ਸਭਾ ਦੇ ਵਿੱਚ ਵੀ ਰੌਲਾ ਕਾਫੀ ਪਿਆ। ਬਿਲਕੁਲ, ਰਾਜ ਸਭਾ ਦੇ ਵਿੱਚ ਵੀ ਤੇ ਲੋਕ ਸਭਾ ਦੇ ਵਿੱਚ ਵੀ। ਜਿਹੜੀ ਸਰਕਾਰ ਕੁਛ ਹਫ਼ਤੇ ਪਹਿਲਾਂ ਕਹਿ ਰਹੀ ਸੀ ਕਿ ਹੋਇਆ ਹੀ ਕੁਛ ਨਹੀਂਗਾ, ਉਹ ਸਰਕਾਰ ਨੇ ਜਾਂਚ ਬਿਠਾਈ ਜਾਂ ਜਾਂਚ ਕਰਾਈ, 14-15 ਗ੍ਰਿਫਤਾਰੀਆਂ ਹੋਈਆਂ ਇਸ ਮਾਮਲੇ ਦੇ ਵਿੱਚ। ਕਹਿਣ ਤੋਂ ਭਾਵ ਇਹ ਹੈ ਕਿ ਪਿਛਲੇ 3 ਹਫ਼ਤਿਆਂ ਤੋਂ ਜੇਕਰ ਕਿਸੇ ਮੁੱਦੇ ਤੇ ਸਰਕਾਰ ਨੂੰ ਤੇ ਭਾਜਪਾਈਆਂ ਨੂੰ ਸਭ ਤੋਂ ਵੱਧ ਘੇਰਾ ਪੈ ਰਿਹਾ, ਤੇ ਨੀਟ ਉਹਨਾਂ ਚੋਂ ਇੱਕ ਹੈ। ਪ੍ਰਵੀਨ ਜੀ, ਜਿਹੜਾ ਬੰਦਾ ਜਾਂਚ ਲਈ ਲਾਇਆ ਹੈ ਸਵਾਲਾਂ ਦੇ ਘੇਰੇ 'ਚ ਹੈ। ਹਾਂਜੀ, ਬਿਲਕੁਲ। ਜਿਹੜੀ ਏਜੰਸੀ ਟੈਸਟ ਕਰਾਉਂਦੀ ਹੈ, ਠੀਕ ਹੈ ਨਾ। ਤੇ ਜਿਹੜਾ ਇਸ ਵਿਭਾਗ ਦਾ ਮਤਲਬ ਲੀਡ ਕਰ ਰਿਹਾ ਸੀਗਾ, ਉਹ ਜਿੱਥੇ ਲਾਇਆ ਉੱਥੇ ਘਟਾਲਾ ਹੋਇਆ। ਤੇ ਉਹਦਾ ਪਿਛੋਕੜ ਝਾਤ ਮਾਰ ਕੇ ਦੇਖਿਓ, ਭਾਜਪਾ ਤੋਂ ਸ਼ੁਰੂ ਹੋ ਕੇ ਸੰਘ ਤੱਕ ਜਾਂਦਾ। ਸੋ ਇਹ ਸਾਰੇ ਹਵਾਲੇ ਫਿਰ ਕੌਣ ਜਵਾਬ ਦੇ? ਫਿਰ ਆਪਾਂ ਤਾਂ ਹੀ ਕਹਿ ਰਹੇ ਹਾਂ ਨਾ ਕਿ ਇਹ ਰਾਸ਼ਟਰੀ ਘਟਾਲੇ ਆ ਜਨਾਬ। ਹੁਣ ਤੁਹਾਡੇ ਰਾਸ਼ਟਰੀ ਘਟਾਲੇ, ਬਿਲਕੁਲ ਸਹੀ ਹੈ, ਬਿਲਕੁਲ ਜੀ। ਤੇ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਆਪਾਂ ਗੱਲ ਕਰੀਏ ਅਮਿਤ ਸ਼ਾਹ ਤੇ ਯੋਗੀ ਦੇ ਵਿਚਾਲੇ ਕੋਈ ਲੁਕਵੀਂ ਜੰਗ ਵੀ ਸ਼ੁਰੂ ਹੋ ਗਈ ਤੇ ਗੁਪਤ ਫਾਈਲ ਵੀ ਤਿਆਰ ਹੈ। ਜਿਹੜੇ ਟਰਾਂਸਫਾਰਮਰ ਤੋਂ ਕਰੰਟ ਯੋਗੀ ਨੂੰ ਆਉਂਦਾ, ਮੈਨੂੰ ਲੱਗਦਾ ਉਦੋਂ ਵੱਡੇ ਟਰਾਂਸਫਾਰਮਰ ਤੋਂ ਕਰੰਟ ਤਾਂ ਅਮਿਤ ਸ਼ਾਹ ਵੀ ਲੈਂਦੇ ਨੇ, ਹਾਸਲ ਕਰਦੇ ਨੇ। ਦੇਖੋ, ਆਪਾਂ ਲਗਾਤਾਰ ਜਦੋਂ ਲੋਕ ਸਭਾ ਚੋਣਾਂ ਦੇ ਪਿੜ 'ਚ ਨਿੱਤਰਨਾ ਸੀ, ਅਜੇ ਰਾਜਨੀਤਿਕ ਤਰ੍ਹਾਂ ਨੇ ਜਾਂ ਚੋਣ ਪਿੜ ਭੱਖ ਗਿਆ ਸੀ, ਪਹਿਲੇ ਦੂਜੇ ਗੇੜ ਦੀਆਂ ਵੋਟਾਂ ਪੈਣੀਆਂ ਸੀ, ਤਦ ਆਪਾਂ ਵਾਰ-ਵਾਰ ਚਰਚਾ ਕਰਦੇ ਰਹੇ ਹਾਂ ਕਿ ਮੋਦੀ ਟੀਮ ਔਰ ਸੰਘ ਦੇ ਵਿੱਚ ਸਾਰਾ ਕੁਝ ਠੀਕ ਨਹੀਂ। ਹਾਂਜੀ, ਬਿਲਕੁਲ। ਔਰ ਉਹਦੀਆਂ ਰਿਪੋਰਟਾਂ ਜਨਤਕ ਵੀ ਹੋਈਆਂ, ਉਹ ਬਿਆਨਬਾਜ਼ੀ ਦੇ ਹਵਾਲੇ ਨਾਲ, ਭਾਗਵਤ ਹੋਰਾਂ ਦੇ ਬਿਆਨ ਦੇ ਹਵਾਲੇ ਨਾਲ ਵੀ ਸਪਸ਼ਟ ਹੋਈਆਂ, ਕੁਝ ਹੋਰ ਸੰਘ ਦੇ ਲੀਡਰਾਂ ਨਾਲ ਵੀ ਸਪਸ਼ਟ ਹੋਈਆਂ, ਨਤੀਜੇ ਵੀ ਉਹਦਾ ਸੰਕੇਤ ਕਰ ਗਏ ਕਾਫੀ ਹੱਦ ਤੱਕ, ਹੈ ਨਾ। ਸੋ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਸੰਕੇਤ ਕਰਦੀਆਂ ਕਿ ਭਾਜਪਾ ਔਰ ਸੰਘ ਦੇ ਵਿਚਾਲੇ ਇੱਕ ਰੱਸਾਕੱਸੀ ਚੱਲ ਰਹੀ ਹੈ। ਪਰ ਕੀ ਇਹ ਰੱਸਾਕੱਸੀ ਸਿਰਫ ਭਾਜਪਾ ਔਰ ਸੰਘ ਦੇ ਵਿਚਾਲੇ ਹੀ ਹੈ, ਲੀਡਰਾਂ ਦੇ ਵਿਚਾਲੇ ਨਹੀਂ ਹੈ? ਇਹਦਾ ਮਤਲਬ ਲੀਡਰਾਂ ਦੇ ਵਿਚਾਲੇ ਵੀ ਇੱਕ ਨਵੀਂ ਖਾਨਾ ਜੰਗੀ ਸ਼ੁਰੂ ਹੋ ਗਈ ਹੈ। ਮਣੀਪੁਰ ਦਾ ਆਪਾਂ ਹੁਣੇ ਘਟਨਾਕ੍ਰਮ ਦਾ ਜ਼ਿਕਰ ਕਰਕੇ ਹਟੇ ਹਾਂ ਪ੍ਰਵੀਨ ਜੀ। ਮਣੀਪੁਰ ਸੜ ਰਿਹਾ, ਜਲ ਰਿਹਾ, ਪਰ ਉੱਥੇ ਸਰਕਾਰ ਕਿਹਦੀ ਹੈ? ਭਾਜਪਾ ਦੀ ਸਰਕਾਰ ਹੈ, ਭਾਜਪਾ ਦਾ ਮੁੱਖ ਮੰਤਰੀ ਹੈ। ਭਾਜਪਾ ਦਾ ਮਣੀਪੁਰ ਤੋਂ ਮੁੱਖ ਮੰਤਰੀ ਐਨ ਅਮਰਿੰਦਰ ਸਿੰਘ ਮੀਡੀਆ 'ਚ ਗੱਲ ਕਹਿੰਦਾ ਹੈ ਕਿ ਕੇਂਦਰ ਸਰਕਾਰ ਸੂਬਿਆਂ ਦੀਆਂ ਸਮੱਸਿਆਵਾਂ ਨੂੰ ਸਮਝੇ ਨਹੀਂ ਰਹੀ। ਇਹਦੇ ਕੀ ਅਰਥ ਲਾਓਗੇ? ਮਤਲਬ ਭਾਜਪਾ ਵਾਲੇ ਤਾਂ ਬਿਨਾਂ ਉਹ ਆਪਣੇ ਟਰਾਂਸਫਾਰਮਰ ਤੋਂ ਕਰੰਟ ਲਿਆ ਬੋਲਦੇ ਨਹੀਂਗੇ। ਹਾਂਜੀ, ਬਿਲਕੁਲ। ਸੋ ਫਿਰ ਇਹ ਕਿੱਥੋਂ ਬੋਲਿਆ ਗਿਆ? ਕਿਹੜੇ ਟਰਾਂਸਫਾਰਮਰ ਤੋਂ, ਬੜੇ ਟਰਾਂਸਫਾਰਮਰ ਤੋਂ ਕਰੰਟ ਮਿਲਿਆ? ਤਾਂ ਬੋਲਣ ਦੀ ਹਿੰਮਤ ਕੀਤੀ ਉਹਨੇ। ਸੋ ਐਨ ਅਮਰਿੰਦਰ ਸਿੰਘ ਨੇ ਮੀਡੀਆ 'ਚ ਆ ਕੇ ਗੱਲ ਕਹੀ ਕਿ ਕੇਂਦਰ ਸਰਕਾਰ ਸੂਬਿਆਂ ਦੀਆਂ ਸਮੱਸਿਆਵਾਂ ਵੱਲ ਰੱਤਾ ਵੀ ਧਿਆਨ ਨਹੀਂ ਦੇ ਰਹੀ। ਜੀ। ਚਲੋ ਅੱਗੇ ਆ ਜਾਓ। ਮਹਾਰਾਸ਼ਟਰ ਦੇ ਵਿੱਚ ਇਹ ਨਵਾਂ ਗਰੁੱਪ ਬਣਾ ਕੇ ਮਿਲ ਕੇ ਲੜੇ। ਅੱਧੀ ਸ਼ਿਵ ਸੈਨਾ ਤੋੜੀ, ਅੱਧਾ ਸ਼ਰਦ ਪਵਾਰ ਦਾ ਟੱਬਰ ਤੋੜਿਆ ਜੀ। ਆ ਜਾਓ ਜੀ, ਤੁਸੀਂ ਆ ਗਏ ਜੀ, ਹੈ ਨਾ। ਵੋਟਾਂ ਪੈ ਗਈਆਂ, ਨਤੀਜੇ ਇਹਨਾਂ ਦੇ ਪਸੰਦਾਂ ਦੇ ਨਹੀਂ ਆਏ। ਹੁਣ ਕਹਿੰਦੇ ਜੀ ਮਹਾਰਾਸ਼ਟਰ 'ਚ ਇਕੱਲਿਆਂ ਲੜਾਂਗੇ। ਉਹਨਾਂ ਨੂੰ ਕਹਿੰਦੇ ਕਿ ਆਪਾਂ ਇਹ ਰਾਜਨੀਤੀ ਆ ਆਪਣੀ, ਜੇ ਅਸੀਂ ਇਕੱਲੇ ਲੜਾਂਗੇ ਤਾਂ ਉਹਨਾਂ ਵਾਲੀਆਂ ਵੋਟਾਂ ਦੀਆਂ ਤੁਹਾਨੂੰ ਆ ਜਾਣਗੀਆਂ, ਇਹ ਵੰਡ ਹੋ ਜਾਊਗਾ। ਉਹ ਕਹਿੰਦੇ ਰਾਜਨੀਤੀ ਨਹੀਂ, ਇਹ ਬੇਭਰੋਸਗੀ ਆ। ਸੋ ਉੱਥੇ ਨਵਾਂ ਖਲਾਰਾ ਪੈ ਗਿਆ। ਹੁਣ ਉੱਥੇ ਇੱਕ ਦੂਏ ਦੇ ਉੱਤੇ ਭਰੋਸਾ ਨਹੀਂਗਾ, ਉੱਥੇ ਇਕੱਲਿਆਂ ਲੜਨ ਨੂੰ ਫਿਰਦੇ ਨੇ। ਉਹ ਖਾਨਾ ਜੰਗੀ ਸ਼ੁਰੂ ਆ। RSS ਵਾਲੀ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਮੋਦੀ ਟੀਮ ਔਰ RSS ਦੇ ਵਿੱਚ ਆਪਸ ਵਿੱਚ ਬੇਭਰੋਸਗੀ ਬਣੀ ਹੋਈ ਹੈ, ਅਜੇ ਤੱਕ ਉਹ ਸੈਟਲ ਨਹੀਂ ਹੋ ਰਿਹਾ। ਬਿਲਕੁਲ। ਹੁਣ ਮਹਾਰਾਸ਼ਟਰ, ਹਰਿਆਣਾ ਤੇ ਝਾਰਖੰਡ ਦੇ ਵਿੱਚ ਚੋਣਾਂ ਨੇ। ਉਹ ਝਾਰਖੰਡ ਵਾਲਾ ਅਗਲਾ ਬਾਹਰ ਆ ਗਿਆ, ਫਿਰ ਮੁੱਖ ਮੰਤਰੀ, ਹੈ ਨਾ। ਸੋ ਸਾਰਾ ਕੁਛ ਇੱਧਰ ਮਹਾਰਾਸ਼ਟਰ ਤੇ ਹਰਿਆਣਾ 'ਚ ਸਰਕਾਰ ਹੁੰਦਿਆਂ ਵੀ ਬੀਜੇਪੀ ਨੂੰ ਲੱਗ ਰਿਹਾ ਕਿ ਲੈ ਵੀ ਜੇ ਐਕਸੀ ਪੈਰ ਥੱਲੇ ਬਟੇਰ ਦੁਬਾਰਾ ਨਾ ਆਇਆ ਤਾਂ ਬੜਾ ਮਸਲਾ ਖੜਾ। ਉੱਥੇ ਸਮਝ ਨਹੀਂ ਆ ਰਿਹਾ ਕਿਹੜੇ ਲੀਡਰ ਤੇ ਭਰੋਸਾ ਕਰੀਏ ਤੇ ਕਿਹੜੇ ਤੇ ਨਾ ਕਰੀਏ। ਜਿੱਥੇ ਲੋਕ ਸਭਾ ਚੋਣਾਂ 'ਚ ਭਾਜਪਾ ਹਾਰੀ, ਉੱਥੇ ਇਹਨਾਂ ਦੇ ਵਿੱਚ ਆਪਸੀ ਖਿੱਚੋਤਾਣ ਨਵੀਂ ਸ਼ੁਰੂ ਹੋ ਗਈ। ਹੁਣ ਉਸੇ ਖਿੱਚੋਤਾਣ ਦੇ ਵਿੱਚ ਯੂਪੀ ਵੀ ਆਉਂਦਾ। ਚੋਣ ਤਾਂ ਯੂਪੀ 'ਚ ਵੀ ਹਾਰੇ ਨੇ। ਹੁਣ ਯੂਪੀ ਦੇ ਮਾਮਲੇ ਨੂੰ ਲੈ ਕੇ ਕਹਿੰਦੇ ਅਮਿਤ ਸ਼ਾਹ ਨੇ ਯੋਗੀ ਦੇ ਖਿਲਾਫ ਉਹਦੇ ਉੱਤੇ ਖੜੇ ਹੋਏ ਸਵਾਲ, ਉਹਦੇ ਉੱਤੇ ਲੱਗੇ ਦੋਸ਼, ਉਹਦੇ ਸ਼ੰਕੇ ਸ਼ੋਭੇ, ਉਹਦੀਆਂ ਖਾਮੀਆਂ
ਇਹਨਾਂ ਸਾਰਿਆਂ ਦਾ ਰਿਪੋਰਟ ਕਾਰਡ ਤਿਆਰ ਕਰਕੇ ਇੱਕ ਮੋਟੀ ਫਾਈਲ ਤਿਆਰ ਕਰ ਲਈ ਕਹਿੰਦੇ ਅਮਿਤ ਸ਼ਾਹ ਨੇ। ਠੀਕ ਹੈ, ਹੋ ਸਕਦਾ ਹੁਣ ਆਹ ਹਾਥਰਸ ਵਾਲੀ ਘਟਨਾ ਵਾਪਰੀ ਆ, ਇਹਦੇ ਵਾਲਾ ਪੰਨਾ ਵੀ ਵਿੱਚ ਲੱਗ ਗਿਆ ਹੋਵੇ, ਕਿਉਂਕਿ ਜਿਹੜਾ ਉਹ ਬਾਬਾ ਸੀਗਾ ਹੈ ਨਾ, ਭੋਲਾ ਬਾਬਾ ਆਪਣੇ ਆਪ ਨੂੰ ਕਹਾਉਂਦਾ, ਇੰਨਾ ਭੋਲਾ ਨਹੀਂ, ਚਤਰ ਬਹੁਤਾ ਉਹ ਭੱਜ ਕੇ ਜਾ ਕੇ ਆਪਣੇ ਆਸ਼ਰਮ 'ਚ ਲੁਕਿਆ। ਹਾਂਜੀ, ਬਾਹਰ ਪੁਲਿਸ ਪਹਿਰੇ ਤੇ ਰਹੀ, ਇੱਕ ਵੱਡਾ ਪੁਲਿਸ ਅਧਿਕਾਰੀ ਅੰਦਰ ਗਿਆ, ਕੁਝ ਘੰਟਿਆਂ ਬਾਅਦ ਬਾਹਰ ਆਇਆ, ਕਹਿੰਦਾ ਜੀ ਬਾਬਾ ਅੰਦਰ ਹੈ ਨਹੀਂ, ਜਦੋਂ ਕਿ ਬਾਬੇ ਦੇ ਹੀ ਉੱਥੇ ਤੈਨਾਤ ਬੰਦੇ ਕਹਿ ਰਹੇ ਸੀ ਕਿ ਬਾਬਾ ਸਿੱਧਾ ਇੱਥੇ ਆਇਆ, ਗਿਆ ਹੀ ਨਹੀਂ ਕਿਤੇ ਜੀ। ਤੇ ਉਹੀ ਬਾਬੇ ਦੇ ਆਸ਼ਰਮ ਚੋਂ ਕਾਫਲਾ ਸਵੇਰੇ ਨਿਕਲਦਾ, ਫਿਰ 6-7 ਗੱਡੀਆਂ ਦਾ ਇੱਕ ਵੱਡਾ, ਤੇ ਉਹਨਾਂ ਚੋਂ ਇੱਕ ਗੱਡੀ ਦੇ ਉੱਤੇ ਕਹਿੰਦੇ ਭਾਜਪਾ ਦਾ ਝੰਡਾ ਲੱਗਿਆ। ਬੱਲੇ, ਅੱਛਾ, ਸੋ ਇਹ ਸਾਰੇ ਸਵਾਲ ਦੀ ਮਿਹਰਬਾਨੀ ਫਿਰ ਤਾਂ। ਹੁਣ ਇਹ ਕੀ ਇਹ ਭੋਲਾ ਬਾਬਾ ਜ਼ਿੰਮੇਵਾਰ ਹੈ ਉਸ 122 ਲੋਕਾਂ ਦੀ ਮੌਤ ਦੇ ਲਈ, ਕਿ ਜੋਗੀ ਬਾਬਾ ਜ਼ਿੰਮੇਵਾਰ ਹੈ, ਜਾਂ ਦਿੱਲੀ ਵਾਲਾ ਬੜਾ ਬਾਬਾ ਜ਼ਿੰਮੇਵਾਰ ਹੈ? ਕੌਣ ਲਊਗਾ ਜ਼ਿੰਮੇਵਾਰੀ? ਕਿਹਦੀ ਜ਼ਿੰਮੇਵਾਰੀ ਹੈ? ਪਰ ਜਦੋਂ ਯੂਪੀ ਦੇ ਵਿੱਚ ਚੋਣਾਂ ਹੋਈਆਂ, ਸੀਟਾਂ ਦਾ ਵੰਡ ਵੰਡਈਆ ਹੋਇਆ, ਤਾਂ ਦੱਸਣ ਵਾਲੇ, ਕਹਿਣ ਵਾਲੇ ਤਾਂ ਇਹ ਕਹਿੰਦੇ ਨੇ ਕਿ ਯੋਗੀ ਦੀ ਪਸੰਦ ਦੇ ਉਮੀਦਵਾਰ ਨਹੀਂ ਦਿੱਤੇ ਜਿਹੜੇ ਦਿੱਲੀ ਵਾਲਿਆਂ ਨੇ, ਉਹ ਹਾਰੇ ਨੇ। ਠੀਕ ਹੈ ਜੀ। ਕਹਿੰਦੇ ਉਹਨਾਂ ਦਾ ਦਿੱਲੀ ਵਾਲਿਆਂ ਦੇ ਉਮੀਦਵਾਰਾਂ ਦੇ ਵਿੱਚੋਂ 1 ਜਾਂ 2 ਉਮੀਦਵਾਰ ਜਿੱਤੇ ਨੇ, ਬਾਕੀ ਉਹਨਾਂ ਦੇ ਸਾਰੇ ਹਾਰ ਗਏ, ਯੋਗੀ ਦੀ ਪਸੰਦ ਵਾਲੇ ਜਿੱਤ ਗਏ। ਠੀਕ ਹੈ। ਹੁਣ ਅਗਲੇ ਕਹਿੰਦੇ ਜੀ ਇਹ ਲੋਕਾਂ ਦੇ ਥੋਪੇ ਸੀ, ਇਸ ਲਈ ਲੋਕਾਂ ਨੇ ਹਰਾਤੇ, ਜਾਂ ਲੋਕਾਂ ਦਾ ਰੋਸਾ ਜੀ, ਪਰ ਯੋਗੀ ਵਾਲੇ ਕਿਉਂ ਜਿੱਤੇ ਤੇ ਉਹਦੇ ਵਾਲੇ ਕਿਉਂ ਹਾਰੇ, ਇਹ ਸਵਾਲ ਹੈ। ਸੋ ਕਹਿੰਦੇ ਇਸ ਗੱਲ ਤੋਂ ਅਮਿਤ ਸ਼ਾਹ ਨੂੰ ਚਿੜਾ ਕਿ ਜਿਹੜੇ ਮੇਰੇ ਕੋਟੇ ਚੋਂ ਗਏ ਸੀ, ਜਾਂ ਮੈਂ ਜਿਹਨਾਂ ਨੂੰ ਟਿਕਟਾਂ ਦਵਾਈਆਂ ਸੀ, ਜਾਂ ਅਸੀਂ ਜਿਹਨਾਂ ਨੂੰ ਇੱਥੋਂ ਭੇਜਿਆ ਸੀ, ਉਹ ਕਿਵੇਂ ਹਾਰ ਗਏ। ਸੋ ਇਸ ਲਈ ਇੱਥੇ ਕਹਿੰਦੇ ਕਿ ਯੋਗੀ ਤੇ ਅਮਿਤ ਸ਼ਾਹ ਦੇ ਵਿਚਾਲੇ ਇੱਕ ਗੁਪਤ ਤੇ ਲੁਕਮੀ ਜੰਗ ਵੀ ਸ਼ੁਰੂ ਹੋ ਗਈ ਹੈ, ਤੇ ਇਹ ਰਾਜਨੀਤਿਕ ਮਾਰੂ ਜੰਗ ਹੈ, ਤੇ ਦੋਵਾਂ ਦਾ ਕਨੈਕਸ਼ਨ ਕਿਤੇ ਨਾ ਕਿਤੇ ਸੰਘ ਨਾਲ ਜੁੜਦਾ, ਤੇ ਦੋਵਾਂ ਦਾ ਕਨੈਕਸ਼ਨ ਸਿੱਧਾ ਮੋਦੀ ਨਾਲ। ਜੀ ਜੀ ਬਿਲਕੁਲ। ਤੇ ਦੋਏ ਲੀਡਰ ਮੋਦੀ ਦਾ ਉੱਤਰਾਧਿਕਾਰੀ ਬਣਨ ਲਈ ਕਾਲੇ ਨੇ, ਉਹਨੂੰ ਤਾਂ ਇਸ ਵਾਰ ਵੀ ਆਸ ਸੀ ਕਿ ਸ਼ਾਇਦ ਇਸ ਵਾਰ ਨਾ ਬਣਾ ਦੇਵੇ ਸਾਨੂੰ ਕੋਈ ਨਾ ਕੋਈ। ਸੋ ਇਹ ਸਭ ਦੇ ਦਰਮਿਆਨ ਇਹ ਰਿਪੋਰਟਾਂ ਬਾਹਰ ਆਉਣੀਆਂ, ਇਹ ਆਰਟੀਕਲ ਦੇ ਰੂਪ 'ਚ, ਮੀਡੀਆ ਦੀਆਂ ਖਬਰਾਂ ਦੇ ਰੂਪ 'ਚ, ਇਹ ਦਿੱਲੀ ਦੀਆਂ ਸਫਾ ਦੇ ਰੂਪ ਦੇ ਵਿੱਚ ਹੈ ਨਾ, ਇਹਨਾਂ ਦੇ CMO PMO ਗ੍ਰਹਿ ਮੰਤਰਾਲਿਆਂ ਦੇ ਹਵਾਲਿਆਂ ਨਾਲ ਇਹ ਗੱਲਾਂ ਜਨਤਕ ਹੋਣੀਆਂ ਕਿ ਭਾਈ ਅਮਿਤ ਸ਼ਾਹ ਨੇ ਯੋਗੀ ਦੇ ਖਿਲਾਫ ਇੱਕ ਫਾਈਲ ਤਿਆਰ ਕੀਤੀ ਆ ਕਿ ਕੱਲ ਨੂੰ ਜਦੋਂ ਪਾਰਟੀ ਪੱਧਰ ਤੇ ਬੈਠ ਕੇ ਕੋਈ ਬੈਠਕ ਹੋਵੇ ਤਾਂ ਮੈਂ ਦਸਤਾਵੇਜ਼ੀ ਰੂਪ 'ਚ ਪੇਸ਼ ਕਰ ਸਕਾਂ ਕਿਆ ਖਾਮੀਆਂ ਰਹੀਆਂ ਯੂਪੀ, ਕਿਉਂਕਿ ਯੂਪੀ ਨੂੰ ਧੁਰਾ ਮੰਨਦੀ ਆ ਭਾਜਪਾ ਆਪਣੀ। ਤੋ ਯੂਪੀ ਦੀ ਰਿਪੋਰਟ ਕਾਰਡ ਦੇ ਹਵਾਲੇ ਨਾਲ ਯੋਗੀ ਦੇ ਖਿਲਾਫ ਰਿਪੋਰਟ ਤਿਆਰ ਕੀਤੀ ਗਈ ਹੈ। ਸੋ ਉਹ ਰਿਪੋਰਟ ਕਿੰਨੀ ਕੁ ਮਾਰੂ ਹੋਊਗੀ, ਕਿੰਨੀ ਕੁ ਨਹੀਂ, ਇਹ ਦੇਖਣ ਵਾਲੀ ਗੱਲ ਹੋਊਗੀ। ਸੋ ਇਹ ਸਾਰੀ ਸਥਿਤੀ ਦੇ ਵਿੱਚ ਹੁਣ ਭਾਜਪਾ ਦੀ ਚੁਣੌਤੀ ਤਾਂ ਹੈਗੀ ਹੈ ਕਿ 1 ਮਹੀਨੇ 'ਚ ਜੇ ਤੁਹਾਡੇ ਇਹ ਹਾਲਾਤ ਹੋ ਗਈ, ਪਾਰਟੀ ਦੇ ਅੰਦਰ ਵੀ, ਸੰਘ ਦੇ ਨਾਲ ਵੀ, ਵਿਰੋਧੀ ਧਿਰ ਦੇ ਨਾਲ ਵੀ, ਤੇ ਜੋ ਘਟਨਾਕ੍ਰਮ ਵਾਪਰੇ 1 ਮਹੀਨੇ 'ਚ, ਜੋ ਮਾਮਲੇ ਆਏ ਸਾਹਮਣੇ, ਉਹਨਾਂ ਦੇ ਹਵਾਲੇ ਨਾਲ ਵੀ, ਸਾਰੇ ਪਾਸਿਓਂ ਨਜਿੱਠਣਾ ਇਸ ਵਾਰ ਆਸਾਨ ਨੀਗਾ, ਕਿਉਂਕਿ ਇਸ ਵਾਰ ਮੋਦੀ ਦਾ ਉਹ ਰੰਗ ਤੁਹਾਨੂੰ ਦੇਖਣ ਨੂੰ ਨਹੀਂ ਮਿਲਣਾ ਜੋ ਪੁਦਰੀ ਮਨਾਈ ਕੀਤੀ, ਉਹ ਇਸ ਵਾਰ ਨਹੀਂ ਚੱਲਣੀ, ਇਸ ਲਈ ਵੀ ਮੁਸ਼ਕਲ ਆ। ਤੇ ਹੁਣ ਘਰੇਲੂ ਜੰਗ ਨਾਲ ਕਿਵੇਂ ਨਜਿੱਠਣਾ, ਵਿਰੋਧੀ ਧਿਰ ਨਾਲ ਕਿਵੇਂ ਨਜਿੱਠਣਾ, ਮਸਲਿਆਂ ਨਾਲ ਕਿਵੇਂ ਨਜਿੱਠਣਾ, NDA ਸਰਕਾਰ ਨੂੰ ਸਮੂਥ ਹੋ ਕੇ ਕਿਵੇਂ ਚਲਾਉਣਾ, ਕਿਉਂਕਿ ਬਾਰ-ਬਾਰ ਹਾਦਸੇ ਵਾਪਰ ਰਹੇ ਨੇ, ਰੇਲ ਹਾਦਸੇ, ਗੱਡੀ ਪਤਾ ਨਹੀਂ ਕਦੋਂ ਪਟੜੀ ਤੇ ਉਤਰ ਜਾਵੇ, ਜੇ 5 ਸਾਲ ਚੱਲਣੀ ਆ, ਜੇ ਮਹੀਨਾ ਹੋਈ ਹੈ। ਬਿਲਕੁਲ ਸਹੀ ਹੈ, ਮਹੀਨਾ ਹੋਇਆ। ਤੇ ਜਿਵੇਂ ਆਪਾਂ ਗੱਲ ਕਰਦੇ ਸੀ ਨਾ ਵੱਡੇ ਟਰਾਂਸਫਰ ਤੋਂ ਭਾਵ ਮੇਰਾ RSS ਹੀ ਸੀਗਾ। RSS ਦੇ ਬਾਰੇ ਕਿਹਾ ਜਾਂਦਾ ਕਿ ਜੇਕਰ ਭਾਜਪਾ ਦੇ ਵਿੱਚ ਤੁਸੀਂ ਹਾਵੀ ਹੋਣਾ ਤਾਂ ਤੁਹਾਨੂੰ RSS ਦੀ ਸਪੋਰਟ ਬਹੁਤ ਜ਼ਰੂਰੀ ਹੈ। ਆਪਾਂ ਦੇਖਿਆ ਨਾ ਕਿ ਮੋਦੀ ਸਾਹਿਬ ਨੂੰ ਬ੍ਰੈਂਡਿੰਗ, ਉਸ ਤੋਂ ਬਾਅਦ ਯੋਗੀ ਦੀ ਬ੍ਰੈਂਡਿੰਗ, ਮਨੋਹਰ ਲਾਲ ਖੱਟਰ ਦੀ ਬ੍ਰੈਂਡਿੰਗ, ਗਡਕਰੀ ਦੀ, ਕਿੰਨੇ ਨਾਂ ਨੇ ਜਿਹੜੇ ਗਿਣੇ ਜਾ ਸਕਦੇ ਜਿਹੜੀ ਉਹਨਾਂ ਦੀ ਛਤਰ ਛਾਇਆ ਹੇਠ ਭਾਜਪਾ ਦੇ ਵਿੱਚ ਅੱਗੇ ਵਧਦੇ ਰਹੇ। ਪਰ ਹੁਣ ਨਹੀਂ, ਭਾਜਪਾ ਦੇ ਵਿੱਚ ਇਹ ਸ਼ੁਰੂ ਤੋਂ ਹਰ ਪਾਰਟੀ ਦੇ ਵਿੱਚ ਹੁੰਦਾ ਕਿ 2-3 ਧੁਰੇ ਪਾਰਟੀਆਂ ਰੱਖਦੀਆਂ ਨੇ ਤਾਂ ਕਿ ਲੀਡਰ ਦੇ ਉੱਤੇ ਡਰ ਰਹੇ ਕਿ ਮੈਂ ਨਹੀਂ ਤਾਂ ਉਹ ਹੈਗਾ। ਹਾਂਜੀ ਬਿਲਕੁਲ। ਕਿਸੇ ਸਮੇਂ ਇਸ ਭੂਮਿਕਾ ਦੇ ਵਿੱਚ ਅਰੁਣ ਜੇਤਲੀ ਹੋਰੀ, ਸੁਸ਼ਮਾ ਸਵਰਾਜ ਹੋਰੀ, ਰਾਜਨਾਥ ਸਿੰਘ ਹੋਰੀ ਸੀਗੇ ਬਿਲਕੁਲ, ਹੈ ਨਾ। ਚਲੋ ਉਹ ਮਤਲਬ ਜੋ ਰੱਬ ਦਾ ਭਾਣਾ ਹੈ ਉਹ ਹੈ ਕਿ ਜੇਤਲੀ ਹੋਰੀ ਵੀ ਨਹੀਂ ਰਹੇ, ਸੁਸ਼ਮਾ ਸਵਰਾਜ ਹੋਰੀ ਵੀ ਨਹੀਂ ਰਹੇ, ਪਰ ਰਾਜਨਾਥ ਸਿੰਘ ਨੇ ਗੋਡੇ ਟੇਕਤੇ ਜਿਵੇਂ, ਉਹਨੇ ਆਪਣਾ ਕੈਂਪ ਬਦਲ ਲਿਆ, ਹੈ ਨਾ, ਉਹਨੇ ਮਜਬੂਰੀ 'ਚ ਪਿੱਛੇ ਖੜਨਾ ਮਨਜ਼ੂਰ ਕਰ ਲਿਆ, ਉਸਨੇ ਫਾਈਟ ਤੋਂ ਪਿੱਛਾ ਹਟ ਗਏ, ਤੇ ਪਰ ਗਡਕਰੀ ਨੇ ਆਪਣਾ ਝੰਡਾ ਕੱਲੇ ਨੇ ਕੱਢ ਕੇ ਰੱਖਿਆ ਹੋਇਆ। ਬਿਲਕੁਲ ਸਹੀ ਜੀ, ਬਿਨਾਂ ਕੁਛ ਕਹਿਆ, ਬਿਨਾਂ ਕੁਛ ਬੋਲਿਆ, ਆਪਣੇ ਕੰਮ ਦੇ ਆਧਾਰ ਤੇ, ਆਪਣੀ ਸ਼ੈਲੀ ਦੇ ਆਧਾਰ ਤੇ, ਬੇਸ਼ੱਕ ਤੁਲਦਾ ਉਹ ਵੀ ਜਿਆਦਾ ਕਾਰਪੋਰੇਟ ਘਰਾਣੇ ਦੀ ਤਕੜੀ 'ਚ ਹੈ। ਹਾਂਜੀ ਬਿਲਕੁਲ, ਹੈ ਨਾ, ਪਰ ਲੋਕਾਂ ਨੂੰ ਉਹਨੂੰ ਅਕਸ ਦਿਖਾਉਣਾ ਆਉਂਦਾ ਆਪਣਾ ਕਿ ਹਾਂ ਮੈਂ ਕੁਛ ਹੈਗਾ ਬਿਲਕੁਲ। ਤੋ ਇਸ ਲਈ ਵਿਰੋਧੀ ਧਿਰ ਵੀ ਉਹਦੀ ਈਨ ਮੰਨਦੇ ਆ ਕਈ ਵਾਰ। ਸੋ ਇਸ ਲਈ ਗਡਕਰੀ ਨੂੰ ਲੈ ਕੇ ਨੀਂਦ ਜ਼ਰੂਰ ਉੱਡਦੀ ਹੈ ਮੋਦੀ, ਯੋਗੀ, ਅਮਿਤ ਸ਼ਾਹ ਹੋਰਾਂ ਦੀ, ਹੈ ਨਾ, ਪਰ ਇਹ ਵੀ ਕਿਸੇ ਤੋਂ ਲੁਕਿਆ ਨਹੀਂਗਾ ਕਿ ਹੁਣ ਮੋਦੀ ਤੇ ਅਮਿਤ ਸ਼ਾਹ 'ਚ ਵੀ ਰਿਸ਼ਤੇ ਉਹ ਨਹੀਂ ਰਹੇ ਜਿਹੜੇ ਦਿੱਲੀ ਪਹਿਲੀ ਵਾਰ ਆਉਣ ਲੱਗਿਆ ਸੀਗੇ। ਬਿਲਕੁਲ ਸਹੀ।
ਜੀ। ਸੋ ਉਹਨਾਂ 'ਚ ਵੀ ਪਾੜਾ ਹੈਗਾ। ਕਿਸੇ ਸਮੇਂ ਮੋਦੀ ਵੱਧ ਡੱਕਾ ਜੋਗੀ ਕੰਨੀ ਸਿੱਟਣ ਲੱਗ ਗਏ ਸੀ, ਪਰ ਇਹਨਾਂ ਨਤੀਜਿਆਂ ਤੋਂ ਬਾਅਦ ਉਹਨਾਂ ਨੇ ਵੀ ਹੱਥ ਪਿਛਾਂ ਖਿੱਚਿਆ। ਪਰ ਹੁਣ ਕੀ ਸੰਘ ਵੱਧ ਜੋਗੀ ਤੇ ਆਸ਼ੀਰਵਾਦ ਦਊਗਾ ਕਿ ਮਿੱਥਿਆ ਨੂੰ ਦਊਗਾ? ਸੋ ਅਜੇ ਵੀ ਇਹ ਚਰਚਾ ਭਾਜਪਾ ਦੇ ਵਿਹੜੇ 'ਚ ਪ੍ਰਵੀਨ ਜੀ ਤੁਰੀ ਜਾਂਦੀ ਆ ਕਿ ਮੋਦੀ 6 ਮਹੀਨੇ ਜਾਂ ਸਾਲ ਦਾ ਪ੍ਰਧਾਨ ਮੰਤਰੀ ਆ। ਇਹ ਮੋਦੀ ਦੇ ਵਿੱਚ ਜਿਹੜੀ ਕਲਾ ਹੈਗੀ ਆ ਉਹਦੇ ਹਿਸਾਬ ਨਾਲ ਚਾਹੇ ਉਹ 5 ਸਾਲ ਤੱਕ ਲੈ ਜਾਵੇ ਇਸ ਨੂੰ, ਹੈ ਨਾ, ਰਾਜਨੀਤਿਕ ਕਲਾ ਦੇ ਹਵਾਲੇ ਨਾਲ। ਪਰ ਇਹ ਸੰਘ ਤੋਂ ਲੈ ਕੇ ਭਾਜਪਾ ਦੇ ਲੀਡਰਸ਼ਿਪ ਦੇ ਅੰਦਰ ਇਹਨਾਂ ਦੇ ਜਿਹੜੇ ਪਰਦੇ ਉੱਲੇ ਬੈਠ ਕੇ ਚਲਾਉਂਦੇ ਨੇ ਸਾਰਾ ਸਿਸਟਮ, ਉਹਨਾਂ 'ਚ ਇਹ ਵੀ ਬੈਠਕਾਂ 'ਚ ਗੱਲ ਹੋ ਰਹੀ ਆ ਕਿ ਕੀ ਮੋਦੀ ਨੂੰ 6 ਮਹੀਨੇ, ਸਾਲ ਜਾਂ 2 ਸਾਲ ਬਾਅਦ ਹਟਾ ਕੇ ਉਹਨੂੰ, ਕਿਉਂਕਿ ਆਪਾਂ ਉਸ ਦਿਨ ਗੱਲ ਵੀ ਕੀਤੀ ਸੀ ਕਿ ਬਕਾਇਦਾ ਉਹਨੂੰ ਤਾਂ ਉਸ ਮੰਡਲ 'ਚ ਪਾਤਾ, ਕਿਹੜਾ ਉਹ ਹੈ ਨਾ ਮਾਰਗਦਰਸ਼ਕ ਮੰਡਲ 'ਚ ਉਹਦਾ ਨਾਂ ਵੀ ਫਿੱਟ ਕਰਤਾ, ਰਾਜਨਾਥ ਦਾ ਵੀ ਨਾਂ 'ਚ ਫਿੱਟ ਕਰਤਾ। ਸੋ ਇਹਦੇ ਵੀ ਕੁਝ ਮਾਇਨੇ ਹੈਗੇ ਨੇ ਕਿ ਜੇ ਤੁਹਾਨੂੰ ਮੁਰਲੀ ਮਨੋਹਰ ਜੋਸ਼ੀ ਤੇ ਲਾਲ ਕ੍ਰਿਸ਼ਨ ਅਡਵਾਨੀ ਵਾਲੇ ਖਾਤੇ 'ਚ ਪਾਤਾ ਤਾਂ ਇਹਦਾ ਵੀ ਕੋਈ ਮਤਲਬ ਹੈ। ਸੋ ਇਸ ਲਈ ਸਾਰਾ ਕੁਝ ਠੀਕ ਨਹੀਂ ਹੈ ਇਸ ਵਾਰ। ਤੇ ਤਾਂ ਹੀ ਤੁਸੀਂ ਲੋਕ ਸਭਾ ਤੋਂ ਲੈ ਕੇ ਰਾਜ ਸਭਾ ਤੱਕ ਚਾਹੇ ਤਾਨੇ ਮਿਹਣੇ ਹਲਕੇ ਸ਼ਬਦ ਉਹੀ ਜਿਹੇ ਵਰਤੇ ਜਾ ਰਹੇ ਨੇ ਜੇ ਪਹਿਲਾਂ ਵਰਤੇ ਜਾ ਰਹੇ ਸੀ, ਪਰ ਇਸ ਵਾਰ ਉਹਦੇ ਵਿੱਚ ਉਹ ਦਮਖਮ ਨਹੀਂ ਹੈ, ਇਸ ਵਾਰ ਉਹ ਸ਼ੈਲੀ, ਉਹ ਅੰਦਾਜ਼ ਨਹੀਂ ਹੈ। ਸੋ ਹਾਂ, ਇਹ ਕਿਤੇ ਨਾ ਕਿਤੇ ਸੰਕੇਤ ਕਰਦਾ ਕਿ ਤੁਸੀਂ ਇਸ ਵਾਰ ਆਪਣੇ ਆਪ ਨੂੰ ਥੋੜਾ ਜਿਹਾ ਵੀਕ ਮਹਿਸੂਸ ਕਰਦੇ ਹੋ। ਸੋ ਤੁਹਾਨੂੰ ਡੋਜ਼ ਨਹੀਂ ਉਹ ਮਿਲ ਰਹੀ ਜਿਹੜੀਆਂ ਪਹਿਲਾਂ ਮਿਲੀਆਂ ਹੋਈਆਂ ਸੀ। ਜੀ ਸਹੀ ਹੈ, ਬਿਲਕੁਲ। ਅੰਮ੍ਰਿਤਪਾਲ ਸਿੰਘ ਨੂੰ ਕਹਿੰਦੇ ਸਹੁੰ ਚੁੱਕਣ ਦੇ ਲਈ ਪੈਰੋਲ ਮਿਲੀ ਹੈ ਜੀ। ਬਿਲਕੁਲ ਪ੍ਰਵੀਨ ਜੀ, ਆਪਾਂ ਗੱਲ ਕਰਦੇ ਆਏ ਹਾਂ ਲਗਾਤਾਰ ਕਿ ਜਦੋਂ ਬੰਦਾ ਲੋਕ ਫਤਵੇ ਨਾਲ ਜਿੱਤਦਾ ਹੈ ਤਾਂ ਉਹਦਾ ਸੰਵਿਧਾਨਕ ਹੱਕ ਬਣਦਾ ਹੈ ਕਿ ਉਹ ਆਪਣੀ ਮੈਂਬਰੀ ਦੀ ਸਹੁੰ ਚੁੱਕੇ। ਪਰ ਇਹ ਸਭ ਦੇ ਦਰਮਿਆਨ ਆਪਾਂ ਇਸ ਪਹਿਲੂ ਤੇ ਵੀ ਗੱਲ ਕਰਦੇ ਹਾਂ ਕਿ 60 ਦਿਨ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਤੇ ਉਹਦੇ ਪਰਿਵਾਰ ਤੇ ਉਹਦੇ ਵਕੀਲ ਦੇ ਸਮਰਥਕਾਂ ਸਾਰਿਆਂ ਨੂੰ ਫਿਕਰ ਹੈ ਕਿ 60 ਦਿਨ ਲੰਘ ਗਏ ਤਾਂ ਉਸ ਤੋਂ ਬਾਅਦ ਸੰਸਦੀ ਖਤਰੇ 'ਚ ਪੈ ਸਕਦੀ ਹੈ। ਇਸੇ ਪ੍ਰਕਿਰਿਆ ਲਈ ਅੰਮ੍ਰਿਤਪਾਲ ਸਿੰਘ ਨੇ ਖੁਦ ਵੀ 11 ਜੂਨ ਨੂੰ ਚਿੱਠੀ ਲਿਖੀ ਸੀ ਪੰਜਾਬ ਸਰਕਾਰ ਨੂੰ। ਉਧਰ ਉਹਨਾਂ ਦੇ ਵਕੀਲ ਰਾਜਦੇਵ ਖਾਲਸਾ ਨੇ ਵੀ ਪੂਰੀ ਫੀਲਡਿੰਗ ਵਿਛਾਈ ਹੋਈ ਸੀ, ਉਹ ਵੀ ਪੂਰੀ ਜਦੋਜਹਿਦ ਕਰ ਰਹੇ ਸੀ, ਪਰਿਵਾਰ ਵੀ ਸਵਾਲ ਖੜੇ ਕਰ ਰਿਹਾ ਸੀ। ਜਦੋਂ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਤਾਂ ਸਾਰਾ ਕੁਝ ਭੇਜਤਾ ਜੀ ਓਮ ਬਿਰਲਾ ਜੀ ਨੂੰ, ਤੇ ਪਰਿਵਾਰ ਨੇ ਕਿਹਾ ਅਸੀਂ ਓਮ ਬਿਰਲਾ ਜੀ ਤੋਂ ਸਮਾਂ ਮੰਗਿਆ, ਵਕੀਲ ਨੇ ਕਿਹਾ ਕਿ ਅਸੀਂ ਮੁਲਾਕਾਤ ਕਰਾਂਗੇ। ਇਹ ਸਭ ਦੇ ਦਰਮਿਆਨ ਰਾਸ਼ਿਦ ਸ਼ੇਖ ਹੋਰੀ, ਇੰਜੀਨੀਅਰ ਰਾਸ਼ਿਦ ਸ਼ੇਖ ਹੋਰੀ ਜਿਹੜੇ ਬਾਰਾਮੂਲਾ ਤੋਂ ਜਿੱਤੇ ਨੇ, ਉਹ ਤਿਹਾੜ ਜੇਲ੍ਹ 'ਚ ਬੰਦ ਹੈ ਤੇ ਉਸ ਨੂੰ ਮਨਜ਼ੂਰੀ ਦਿੱਤੀ NIA ਨੇ ਕਿ ਹਾਂ ਠੀਕ ਹੈ, ਇਸ ਨੂੰ 1 ਦਿਨ ਦੀ ਪੈਰੋਲ ਮਿਲਦੀ ਆ, ਸਿੱਧੇ ਤਿਹਾੜ ਜੇਲ੍ਹ ਤੋਂ ਲੈ ਕੇ ਜਾਓ ਸੰਸਦ, ਸਹੁੰ ਚੁਕਾਓ ਤੇ ਵਾਪਸ ਲਿਆਓ। ਉਹ ਸਾਰੀ ਪ੍ਰਕਿਰਿਆ 5 ਤਰੀਕ ਨੂੰ ਹੋਣੀ ਹੈ। ਹੁਣ ਕੀ ਇਹ ਓਮ ਬਿਰਲਾ ਵੱਲੋਂ ਪਹਿਲ ਹੋਈ ਕਿ ਭਾਈ ਉਸੇ ਦਿਨ ਅੰਮ੍ਰਿਤਪਾਲ ਸਿੰਘ ਨੂੰ ਸਹੁੰ ਚੁਕਾ ਦਿਓ, ਜਾਂ ਇਹ ਰੂਟੀਨ ਪ੍ਰਕਿਰਿਆ ਤਹਿਤ ਇਹ ਫਾਈਲ ਅੱਗੇ ਵਧੀ ਤੇ ਉਹਨਾਂ ਨੂੰ ਪੈਰੋਲ ਵਾਲਾ ਪਹਿਲੂ ਆ ਗਿਆ ਤੇ ਇਸ ਲਈ ਉਹਨਾਂ ਨੂੰ 5 ਜੁਲਾਈ ਤੋਂ ਹੀ ਪੈਰੋਲ ਮਿਲ ਰਹੀ ਹੈ। 5 ਜੁਲਾਈ ਤੋਂ 4 ਦਿਨ ਜਾਂ 4 ਦਿਨਾਂ ਤੋਂ ਘੱਟ ਦੀ ਪੈਰੋਲ ਹੈ। ਮਤਲਬ ਉਹਦੇ ਵਿੱਚ ਜਿਹੜਾ ਸ਼ਬਦ ਹੈ 5 ਜੁਲਾਈ ਤੋਂ 4 ਦਿਨ ਜਾਂ 4 ਦਿਨਾਂ ਤੋਂ ਘੱਟ ਦੀ ਪੈਰੋਲ ਸਹੁੰ ਚੁੱਕਣ ਲਈ ਪੈਰੋਲ ਹੈ। ਠੀਕ ਹੈ ਜੀ। ਸ਼ਰਤ ਆਧਾਰਿਤ ਪੈਰੋਲ ਹੈ ਕਿ ਇਹਦੇ ਵਿੱਚ ਅੰਮ੍ਰਿਤਪਾਲ ਸਿੰਘ ਕਿਸੇ ਵੀ ਆਪਣੇ ਪਰਿਵਾਰਕ ਜੀ ਨੂੰ ਜਾਂ ਕਿਸੇ ਨਾਲ ਅਜੇ ਮੁਲਾਕਾਤ ਨਹੀਂ ਕਰ ਸਕਦੇ, ਉਹਦੇ ਵਿੱਚ ਸ਼ਰਤ ਹੈ। ਹਾਂ, ਉਹਦੀ ਕੋਈ ਉਚੇਚ ਮਨਜ਼ੂਰੀ ਮਿਲ ਜਾਂਦੀ ਹੈ, ਵੱਖਰੀ ਗੱਲ ਹੈ। ਫਿਲਹਾਲ ਮਤਲਬ ਜਿਹੜੀ ਪੈਰੋਲ ਦੀ ਬਾਹਰ ਆਈ ਹੈ ਰਿਪੋਰਟ, ਉਹ ਇਹੀ ਆਈ ਹੈ ਕਿ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ 5 ਜੁਲਾਈ ਨੂੰ ਇਹਨਾਂ ਨੂੰ ਲੈ ਕੇ ਜਾਓ ਸੰਸਦ 'ਚ, ਸਹੁੰ ਚੁਕਾਓ ਤੇ ਵਾਪਸ ਲਿਆ ਕੇ ਡਿਬਰੂਗੜ੍ਹ ਜੇਲ੍ਹ ਛੱਡੋ। ਕੱਲ ਰਾਤ ਸਾਨੂੰ ਪਤਾ ਲੱਗ ਰਿਹਾ ਸੀਗਾ ਕਿ ਅੰਮ੍ਰਿਤਸਰ ਦੇ DC ਦੇ ਹਵਾਲੇ ਨਾਲ ਕਿ ਬਿਲਕੁਲ ਪੰਜਾਬ ਪੁਲਿਸ ਦੀਆਂ ਟੁਕੜੀਆਂ ਅਸਾਮ ਦੇ ਲਈ ਡਿਬਰੂਗੜ੍ਹ ਜੇਲ੍ਹ ਦੇ ਲਈ ਰਵਾਨਾ ਹੋ ਗਈਆਂ। ਉਹ ਉੱਥੋਂ ਉਹਨਾਂ ਨੂੰ ਲੈਣਗੀਆਂ ਤੇ ਹੋ ਸਕਦਾ ਦਿੱਲੀ ਅਸਾਮ ਵਾਲੀ ਜਿਹਦੀ ਸਿੱਧੀ ਫਲਾਈਟ ਹੈ ਉਹਦੇ ਰਾਹੀਂ ਉਹਨਾਂ ਨੂੰ 5 ਜੁਲਾਈ ਨੂੰ ਸਿੱਧਾ ਲਿਜਾਇਆ ਜਾਵੇ, ਕਿਉਂਕਿ ਜੇ ਰਾਸ਼ਿਦ ਸ਼ੇਖ ਨੂੰ ਉਦੋਂ ਸਹੁੰ ਚੁਕਾਈ ਜਾਂਦੀ ਆ ਤਾਂ ਹੋ ਸਕਦਾ ਉਸੇ ਦਿਨ, ਕਿਉਂਕਿ ਇਹਦੇ ਲਈ ਕੋਈ ਵਿਸ਼ੇਸ਼ ਸਮਾਗਮ ਤਾਂ ਹੋਣਾ ਨਹੀਂ ਹੁੰਦਾ। ਬਿਲਕੁਲ, ਜਿਹੜੇ ਰਹਿ ਜਾਂਦੇ ਨੇ ਉਹ ਬਾਅਦ ਚੋਂ ਸਿੱਧੇ ਸਪੀਕਰ ਦੇ ਕਮਰੇ ਜਾਂਦੇ ਨੇ ਤੇ ਉੱਥੇ ਸਹੁੰ ਚੁਕਾ ਦਿੱਤੀ ਜਾਂਦੀ ਹੈ। ਸੋ ਇਸ ਲਈ ਜ਼ਿਆਦਾਤਰ ਇਹ ਮੰਨਿਆ ਜਾ ਰਿਹਾ ਕਿ ਇਹ ਵੀ ਪ੍ਰਕਿਰਿਆ 5 ਜੁਲਾਈ ਨੂੰ ਹੋ ਜਾਏਗੀ, ਕਿਉਂਕਿ ਉਸ ਦਿਨ ਸ਼ੁੱਕਰਵਾਰ ਹੈ ਤੇ ਸ਼ਨੀ ਐਤਵਾਰ ਨੂੰ ਮੰਨਿਆ ਜਾ ਰਿਹਾ ਕਿ ਫਿਰ ਜੇ ਨਾ ਹੋਈ ਤਾਂ ਫਿਰ ਸੋਮਵਾਰ ਤੇ ਜਾਂਦੀ ਹੈ, ਤਾਂ ਇਹ 4 ਦਿਨ ਵਾਲਾ ਵੀ ਪਹਿਲੂ ਬਚਾ ਰਹਿ ਗਿਆ। ਪਰ ਉਹਨੇ ਦਿਨ ਫਿਰ ਰੱਖਣ ਦੀ ਪ੍ਰਕਿਰਿਆ, ਸੰਭਾਲਣ ਦੀ ਪ੍ਰਕਿਰਿਆ, ਇਹ ਤੋਂ ਪੰਜਾਬ ਪੁਲਿਸ ਬਚਣਾ ਵੀ ਚਾਹੁੰਦੀ ਹੈ। ਸੋ ਉਹ ਵੀ ਚਾਹੁੰਦੇ ਆ ਕਿ ਇਹ ਪ੍ਰਕਿਰਿਆ ਜਿੰਨੀ ਛੇਤੀ ਹੋਵੇ। ਸੋ ਹੁਣ ਦੇਖਦੇ ਹਾਂ ਜੀ, ਉਮੀਦ ਕੀਤੀ ਜਾ ਰਹੀ ਹੈ ਕਿ 5 ਜੁਲਾਈ ਨੂੰ ਇਹ ਰਾਸ਼ਿਦ ਸ਼ੇਖ ਵਾਲੇ ਜਿੱਦਣ ਉਸ ਦਿਨ ਸਹੁੰ ਚੁੱਕਣੀ ਹੈ ਉਦਣ ਹੀ ਅੰਮ੍ਰਿਤਪਾਲ ਸਿੰਘ ਨੂੰ ਵੀ ਲੋਕ ਸਭਾ ਦੀ ਖਡੂਰ ਸਾਹਿਬ ਤੇ ਜਿੱਤੇ ਹੋਏ ਸੰਸਦ ਮੈਂਬਰ ਵਜੋਂ ਭਾਰਤ ਦੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਹੋਰੀ ਆਪਣੀ ਕੈਬਨਿਟ ਸਹੁੰ ਚੁਕਾ ਦੇਣਗੇ। ਸੋ ਇੱਕ ਤਰ੍ਹਾਂ ਨਾਲ ਇਹ ਪ੍ਰਕਿਰਿਆ ਪੂਰੀ ਹੋ ਜਾਏਗੀ ਤੇ ਉਹ 60 ਦਿਨ ਵਾਲੀ ਮਨਸ਼ਾ ਵੀ ਖਤਮ ਹੋ ਜਾਏਗੀ। ਹਾਂ, ਉਹ ਤੋਂ ਬਾਅਦ ਜਿੰਨੀਆਂ ਵੀ ਬੈਠਕਾਂ ਹੋਣਗੀਆਂ ਉਸ ਬੈਠਕਾਂ 'ਚ ਗੈਰ ਹਾਜ਼ਰ ਰਹਿਣ ਦੇ ਹਵਾਲੇ ਨਾਲ ਜੇਕਰ ਹਿੱਸਾ ਲੈਣ ਲਈ ਪੈਰੋਲ ਨਹੀਂ ਮਿਲਦੀ ਤਾਂ ਫਿਰ ਅੰਮ੍ਰਿਤਪਾਲ ਸਿੰਘ ਨੂੰ ਓਮ ਬਿਰਲਾ ਨੂੰ ਸੂਚਿਤ ਕਰਨਾ ਪਿਆ ਕਰੇਗਾ ਕਿ ਜੀ ਮੈਂ ਇਸ ਬੈਠਕ 'ਚ ਨਹੀਂ ਆ ਸਕਦਾ, ਕਿਉਂਕਿ ਜੇ ਉੱਥੇ ਵੀ ਲਗਾਤਾਰ ਗੈਰ ਹਾਜ਼ਰੀ ਹੋ ਜਾਵੇ ਤਾਂ ਵੀ ਸੰਸਦੀ ਖਤਰੇ 'ਚ ਪੈਂਦੀ ਹੈ। ਬਿਲਕੁਲ, ਪਰ ਦੇਖੋ ਸਹੁੰ ਚੁਕਾਉਣ ਦੇ ਲਈ ਉਪਰਾਲੇ ਹੋਣੇ ਚਾਹੀਦੇ ਸੀਗੇ। ਲੋਕਾਂ ਨੇ ਵੋਟਾਂ ਪਾ ਕੇ ਆਪਣਾ ਆਗੂ ਚੁਣਿਆ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲੋਂ ਵੱਧ ਮਾਰਜਨ ਹੈ
ਅੰਮ੍ਰਿਤਪਾਲ ਸਿੰਘ ਦਾ 1,97,210। ਹਾਂਜੀ, ਲਗਭਗ 2 ਲੱਖ। ਪੰਜਾਬ ਦੇ 13 ਸੰਸਦ ਮੈਂਬਰਾਂ ਚੋਂ ਸਭ ਤੋਂ ਵੱਧ ਵੋਟਾਂ ਨਾਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਜੀ। ਤੇ ਆਪਾਂ ਗੱਲ ਕਰੀਏ ਇੱਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਬਾਰੇ। ਅਕਸਰ ਹੀ ਦਿੱਲੀ ਦੇ ਪ੍ਰਦੂਸ਼ਣ ਦੇ ਲਈ ਪੰਜਾਬ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਜਾਂਦਾ। ਹਾਲਾਂਕਿ ਜੇਕਰ ਆਪਾਂ ਹਵਾ ਜਿਸ ਤਰੀਕੇ ਨਾਲ ਉਹਨਾਂ ਸਮਿਆਂ ਦੇ ਵਿੱਚ ਜੋ ਹਵਾ ਦੀ ਗਤੀ ਹੁੰਦੀ ਹੈ, ਜੇਕਰ ਉਹਨੂੰ ਆਂਕੀਏ ਤੇ ਧੂੰਏ ਦੇ ਚੱਲਣ ਦੀ ਜਿਹੜੀ ਗਤੀ ਹੈ ਉਹਨੂੰ ਆਂਕੀ ਤਾਂ ਕਿਸੇ ਵੀ ਹਾਲਤ ਦੇ ਵਿੱਚ ਧੂੰਆਂ ਦਿੱਲੀ ਨਹੀਂ ਪਹੁੰਚ ਸਕਦਾ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਤੁਸੀਂ ਕਿਹਾ ਸੀਗਾ ਕਿ ਜੇਕਰ ਪੰਜਾਬ ਦਾ ਧੂੰਆਂ ਦਿੱਲੀ ਜਾਂਦਾ ਤੇ ਫਿਰ ਚੰਡੀਗੜ੍ਹ ਕਿਉਂ ਨਹੀਂ ਆਉਂਦਾ, ਫਿਰ ਹਾਂਜੀ ਹਰਿਆਣੇ ਦੇ ਵਿੱਚ ਫਿਰ ਉਹਦੀ ਤਬਾਹੀ ਕਿਉਂ ਨਹੀਂ ਨਜ਼ਰ ਆਉਂਦੀ ਜੇ ਉਹੀ ਧੂੰਆਂ ਲੰਘ ਕੇ ਹਰਿਆਣਾ ਲੰਘ ਕੇ ਦਿੱਲੀ ਆਉਂਦੀ ਹੈ ਨਾ। ਜਿਓਗ੍ਰਾਫਿਕਲੀ ਆਪਾਂ ਜੇ ਦੇਖਦੇ ਹਾਂ ਦਿੱਲੀ ਦੇ ਪ੍ਰਦੂਸ਼ਣ ਦੇ ਲਈ NGT ਦਾ ਦਾਅਵਾ ਹੈ ਕਿ ਹੁਣ ਪੰਜਾਬ ਜ਼ਿੰਮੇਵਾਰ ਨਹੀਂ ਹੈ। ਘੱਟੋ ਘੱਟ ਮੈਂ ਬਹੁਤ ਸਮੇਂ ਬਾਅਦ ਇਹ ਕੋਈ ਦੇਖ ਰਿਹਾ ਕਿ ਕੋਈ ਕੌਮੀ ਏਜੰਸੀ ਆ ਕਿਸੇ ਮਾਮਲੇ ਦੇ ਵਿੱਚ ਉਹ ਪੰਜਾਬ ਨੂੰ ਬਰੀ ਕਰ ਰਹੀ ਹੈ ਕਿਸੇ ਇਸ ਤਰ੍ਹਾਂ ਦੇ ਮਸਲੇ 'ਚ ਜਿਹਦਾ ਦੋਸ਼ ਉਹਦੇ ਸਿਰ ਲੱਗ ਰਿਹਾ। ਪ੍ਰਦੂਸ਼ਣ ਨੂੰ ਲੈ ਕੇ, ਪ੍ਰਦੂਸ਼ਣ ਵਾਲੇ ਪਹਿਲੂਆਂ ਨੂੰ ਲੈ ਕੇ, ਇਸੇ ਮਸਲਿਆਂ ਨੂੰ ਲੈ ਕੇ ਇੱਕ ਵੱਡਾ ਸਮਾਗਮ ਸੀ ਦਿੱਲੀ ਦੇ ਵਿੱਚ। ਜੀ ਜੀ। ਉਹ ਸਮਾਗਮ 'ਚ ਸ਼ਿਰਕਤ ਕਰ ਰਹੇ ਸੀ ਕਿ NGT ਦੇ ਨੁਮਾਇੰਦੇ ਵਜੋਂ ਜਸਟਿਸ ਸੁਧੀਰ ਅਗਰਵਾਲ ਹੋਣੀ। ਠੀਕ ਹੈ ਜੀ। ਜਸਟਿਸ ਸੁਧੀਰ ਅਗਰਵਾਲ ਹੋਣੀ NGT ਦੀ ਮੁੱਢਲੀ ਮੈਂਬਰ ਨੇ, ਹੈ ਨਾ, ਉਹ ਸਾਰੀ ਕਾਰਵਾਈ ਦੇਖਣ ਵਾਲਿਆਂ 'ਚ ਉਹ ਨੇ। ਸੋ ਉਹਨਾਂ ਨੇ ਉਹ ਸਮਾਗਮ ਦੇ ਵਿੱਚ ਸੰਬੋਧਨ ਕਰਦਿਆਂ ਗੱਲ ਕਿਹਾ ਕਿ ਦਿੱਲੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਆ ਉਹਦੇ ਲਈ ਪੰਜਾਬ ਦਾ ਕਿਸਾਨ ਜ਼ਿੰਮੇਵਾਰ ਨਹੀਂ ਹੈ, ਤੁਸੀਂ ਉਸ ਨੂੰ ਬਾਰ-ਬਾਰ ਦੋਸ਼ੀ ਕਿਵੇਂ ਠਹਿਰਾ ਦਿਓ। ਜੀ ਦੇਖੋ, ਇਹ ਇੱਕ ਵੱਡਾ ਸਵਾਲ ਹੈ ਕਿ ਇਹ ਸਾਰੀ ਘਟਨਾ ਦਾ ਮਤਲਬ ਇਹ ਵਾਹਵਾਹੀ ਕਰਨ ਵਾਲਾ ਪਹਿਲੂ ਨਹੀਂ ਹੈਗਾ। ਪ੍ਰਦੂਸ਼ਣ ਤਾਂ ਹੈਗਾ ਭਰਾਵੋ, ਜਦੋਂ ਅਸੀਂ ਪਰਾਲੀ ਨੂੰ ਅੱਗ ਲਾਉਂਦੇ ਹਾਂ ਤਾਂ ਆਪਣੇ ਜਵਾਕਾਂ ਦਾ ਨੁਕਸਾਨ ਤਾਂ ਕਰਦੇ ਆ ਅਸੀਂ। ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਉਸ ਧੂਏ ਦੇ ਵਿੱਚ ਆਪਾਂ ਆਪ ਖੜੇ ਹੁੰਦੇ ਆ। ਆਪਾਂ ਆਪ ਤਾਂ ਖੜੇ ਹੁੰਦੇ ਆ। ਉਹ ਧੂਆਂ ਰਾਜਸਥਾਨ ਜਾਂਦਾ ਹੈ, ਪੰਜਾਬ ਟੱਪ ਕੇ ਹਰਿਆਣੇ ਜਾਂਦਾ, ਦਿੱਲੀ ਜਾਂਦਾ, ਨਹੀਂ ਜਾਂਦਾ, ਇਹ ਬਾਅਦ ਦੀਆਂ ਗੱਲਾਂ। ਆਪਾਂ ਇਸ ਪਹਿਲੂ ਤੇ ਆਉਨੇ ਆ, ਪਰ ਇਹ ਆਪਣੇ ਆਪ ਚ ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਕਹਿੰਦੇ ਕਿ ਅੱਗ ਲਾਓ। ਜੀ ਬਿਲਕੁਲ। ਹਾਂ, ਇਸ ਮਸਲੇ ਦਾ ਹੱਲ ਕੱਢਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਲੰਮੇ ਸਮੇਂ ਤੋਂ ਕਿਸਾਨ ਆਗੂ, ਕਿਸਾਨ ਜਥੇਬੰਦੀਆਂ, ਆਮ ਕਿਸਾਨ ਇਸ ਗੱਲ ਦੀ ਮੰਗ ਕਰਦਾ ਹੁੰਦਾ ਕਿ ਪਰਾਲੀ ਸੰਭਾਲਣ ਦੇ ਲਈ ਸਾਡਾ ਹੀਲਾ ਵਸੀਲਾ ਤਾਂ ਕਰਕੇ ਦਿਓ। ਤੁਸੀਂ ਤਾਂ ਫਸਲਾਂ ਦੇ ਪੂਰੇ ਭਾਅ ਵੀ ਨਹੀਂ ਦੇ ਰਹੇ, ਸਾਰੀ ਚੀਜ਼ਾਂ ਮਹਿੰਗੀ ਹੋਈ ਜਾਂਦੀਆਂ ਤੇ ਇੱਥੇ ਤੁਸੀਂ MSP ਦੇਣ ਲਈ ਵੀ ਤਿਆਰ ਨਹੀਂ। ਉਹ ਪਹਿਲੂ ਹੈਗਾ, ਪਰ ਜਸਟਿਸ ਸੁਧੀਰ ਅਗਰਵਾਲ ਹੋਰਾਂ ਵੱਲੋਂ ਇਹ ਪੈਰਵੀ ਕਰਨਾ ਬੜਾ ਚੰਗਾ ਲੱਗਿਆ ਕਿ ਘੱਟੋ ਘੱਟ ਕੋਈ ਤਾਂ ਦਮ ਰੱਖਦਾ ਸਿਸਟਮ 'ਚ ਸੱਚ ਬੋਲਣ ਦਾ। ਹਾਂਜੀ ਹਾਂਜੀ, ਬਿਲਕੁਲ। ਉਹਨਾਂ ਨੇ ਬਕਾਇਦਾ ਕੱਲੀ ਇਹ ਗੱਲ ਹੀ ਨਹੀਂ ਕਹੀ ਪ੍ਰਵੀਨ ਜੀ, ਇੱਕ ਲਾਈਨ ਦੇ ਵਿੱਚ ਹਾਂਜੀ ਉਹਨਾਂ ਨੇ ਬਕਾਇਦਾ ਹਵਾਲੇ ਦਿੱਤੇ। ਜਿਹੜੀ ਗੱਲ ਤੁਸੀਂ ਕਹਿ ਰਹੇ ਹੋ, ਉਹਨਾਂ ਨੇ ਇਹੀ ਕਿਹਾ ਕਿ ਪਹਿਲੀ ਗੱਲ ਤਾਂ ਦਿੱਲੀ ਦਾ ਗਵਾਂਢੀ ਸੂਬਾ ਨਹੀਂ ਆ ਪੰਜਾਬ, ਕਿ ਹਾਂ ਉਧਰ ਅੱਗ ਲੱਗੀ ਤੇ ਸਿੱਧਾ ਧੂੰਆਂ ਸਾਡੇ ਵਿਹੜੇ ਆ ਗਿਆ। ਜੀ ਬਿਲਕੁਲ। ਦੂਜਾ, ਉਹ ਕਹਿੰਦੇ ਕਿ ਹਵਾ ਬਹੁਤ ਕੁਝ ਤੈਅ ਕਰਦੀ ਹੈ ਕਿ ਇੰਨੇ ਕਿਲੋਮੀਟਰ ਤੋਂ ਧੂਏ ਨੂੰ ਸਿੱਧਾ ਲਿਆ ਕੇ ਦਿੱਲੀ ਉਹ ਲੈਂਡ ਕਿਵੇਂ ਕਰਾਉਣਾ, ਕੀ ਇਹ ਸੰਭਵ ਹੈ? ਕਹਿੰਦੇ ਇਹਦੀ ਸਪੀਡ, ਹਵਾ ਦਾ ਰੁੱਖ, ਸਾਰਾ ਕੁਝ ਉਹਨਾਂ ਨੇ ਉਹ ਹਵਾਲਾ ਦਿੱਤਾ। ਤੀਜਾ, ਜਿਹੜੇ ਸਮੇਂ-ਸਮੇਂ ਰਿਪੋਰਟਾਂ ਆਉਂਦੀਆਂ ਰਹੀਆਂ ਉਹ ਦੱਸਦੀਆਂ ਰਹੀਆਂ ਕਿ ਦਿੱਲੀ ਦੇ ਕੁੱਲ ਪ੍ਰਦੂਸ਼ਣ ਦੇ ਵਿੱਚ 10% ਵੀ ਹਿੱਸੇਦਾਰੀ ਨਹੀਂ ਹੈ ਫਸਲਾਂ ਦੇ ਪ੍ਰਦੂਸ਼ਣ ਦੀ ਜਾਂ ਨਾੜ ਦੇ ਧੂਏ ਦੀ। ਤੇ ਜੇ 10% ਤੋਂ ਵੀ ਥੱਲੇ ਆ, 7-8% ਹੈ, ਤਾਂ ਉਹਦੇ ਵਿੱਚ ਸਾਰਾ ਪੰਜਾਬ ਵਾਲਾ ਹੀ ਥੋੜਾ। ਫਿਰ ਉਹ ਦਿੱਲੀ 'ਚ ਵੀ ਖੇਤੀ ਹੁੰਦੀ ਹੈ, ਦਿੱਲੀ ਦੇ ਨਾਲ ਹਰਿਆਣੇ ਯੂਪੀ 'ਚ ਵੀ ਹੁੰਦੀ ਹੈ ਨਾ, ਉਧਰੋਂ ਰਾਜਸਥਾਨ ਵਾਲਾ ਪਾਸਾ ਵੀ ਹੈਗਾ। ਤੇ ਫਿਰ ਕਿੱਧਰੋਂ ਆਉਂਦਾ, ਲਈ ਜਾਓ ਹਿਸਾਬ ਆਪਣਾ। ਫਿਰ ਪੰਜਾਬ ਨੂੰ ਹੀ ਕਿਉਂ? ਫਿਰ ਇਹੀ ਨਹੀਂ, ਉਹਨਾਂ ਨੇ ਇੱਕ ਹੋਰ ਬੜਾ ਨੁਕਤਾ ਗੰਭੀਰ ਸਾਂਝਾ ਕੀਤਾ। ਉਹ ਕਹਿੰਦੇ ਦਿੱਲੀ ਦੇ ਵਿੱਚ ਜਿਹੜਾ ਪ੍ਰਦੂਸ਼ਣ ਹੈ, ਹਾਂਜੀ, ਉਸ ਪ੍ਰਦੂਸ਼ਣ ਦੇ ਵਿੱਚ ਤੇਲੀਆਪਣ, ਤਰਲ ਪਦਾਰਥ ਹੈ। ਤੇ ਇਹ ਮਤਲਬ ਕੈਮੀਕਲ ਵਾਲਿਆਂ ਚੋਂ, ਫੈਕਟਰੀਆਂ ਵਾਲਿਆਂ ਚੋਂ, ਹੈ ਨਾ, ਜਾਂ ਜਿਹੜਾ ਮਸ਼ੀਨੀ ਕਾਰਾਂ, ਗੱਡੀਆਂ, ਏਸੀਆਂ, ਇਹਨਾਂ ਦੇ ਧੂਆਂ ਚੋਂ, ਇਹਨਾਂ 'ਚ ਕਣ ਹੁੰਦੇ, ਕਿਉਂਕਿ ਇਹਨਾਂ 'ਚੋਂ ਸਾਰੀਆਂ ਚੀਜ਼ਾਂ ਪੈਂਦੀਆਂ ਨੇ, ਹੈ ਨਾ, ਆਇਲ ਪੈਂਦਾ, ਸਾਰਾ ਕੁਛ ਪੈਂਦਾ, ਉਹ ਕਾਲਾ ਤੇਲ, ਜੇ ਉਹ ਸਾਰਾ ਕੁਛ। ਪਰ ਫਸਲ ਦੇ ਰਹਿੰਦ ਖੂੰਹਦ ਦੇ ਵਿੱਚ ਜਾਂ ਨਾੜ ਦੇ ਵਿੱਚ ਕੋਈ ਤੇਲੀਆ ਪਦਾਰਥ ਨਹੀਂ ਹੁੰਦਾ। ਸੋ ਕਹਿੰਦੇ ਕਿ ਉਹਦੇ ਫਿਰ ਪ੍ਰਦੂਸ਼ਣ ਦੇ ਵਿੱਚ ਕਿੱਥੋਂ ਆ ਰਿਹਾ ਜੀ। ਇਹਦਾ ਮਤਲਬ ਉਹਨਾਂ ਨੇ ਕਿੰਨੇ ਇਹ ਹਵਾਲੇ ਦੇ ਕੇ ਜਸਟੀਫਾਈ ਕੀਤਾ ਕਿ ਬਿਲਕੁਲ ਪੰਜਾਬ ਇਹਦੇ ਲਈ ਜ਼ਿੰਮੇਵਾਰ ਨਹੀਂ ਹੈਗਾ। ਪੰਜਾਬ ਦਾ ਧੂੰਆਂ ਦੇ ਲਈ ਹੁਣ ਸਮੇਂ-ਸਮੇਂ ਦਿੱਲੀ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ, ਭਾਜਪਾਈ ਸਰਕਾਰਾਂ, ਇੱਥੋਂ ਤੱਕ ਕਿ ਜਦੋਂ ਪੰਜਾਬ 'ਚ ਕਾਂਗਰਸ ਦੀ ਸਰਕਾਰ ਸੀ ਤਦ ਭਗਵੰਤ ਮਾਨ ਤੋਂ ਲੈ ਕੇ ਕੇਜਰੀਵਾਲ ਤੱਕ ਇਹ ਸਾਰੇ ਬਦਨਾਮ ਕਰਦੇ ਸੀ। ਸਾਰੇ ਮਾਫੀਆਂ ਮੰਗਣਗੇ, ਸਾਰੇ ਕਹਿਣਗੇ ਕਿ ਹਾਂ ਸਾਡੀ ਬਿਆਨਬਾਜ਼ੀ ਗਲਤ ਸੀ। ਜਦੋਂ ਤੱਕ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਸੀ, ਦਿੱਲੀ 'ਚ ਸੀਗੀ, ਤਦ ਤੱਕ ਪੰਜਾਬ ਦਾ ਧੂੰਆਂ ਦਿੱਲੀ ਜਾਂਦਾ ਸੀ। ਹਾਂਜੀ ਹਾਂਜੀ, ਹੁਣ ਨਹੀਂ ਜਾਂਦਾ। ਜਿੱਦਣ ਦੋਵੇਂ ਪਾਸੇ ਇਹਨਾਂ ਦੀ ਸਰਕਾਰ ਹੋ ਗਈ, ਹੁਣ ਜਾਣੋਂ ਹਟ ਗਿਆ। ਸੋ ਇਸ ਲਈ ਰਾਜਨੀਤਿਕ ਧਿਰਾਂ, ਚਾਹੇ ਦਿੱਲੀ 'ਚ ਕਾਂਗਰਸ ਨੇ ਰਾਜ ਕੀਤਾ, ਚਾਹੇ ਦੋਏ ਸੂਬੇ 'ਚ ਵੀ, ਚਾਹੇ ਦੇਸ਼ 'ਚ ਵੀ,
ਇਸੇ ਤਰ੍ਹਾਂ ਦਿੱਲੀ ਦੇ ਵਿੱਚ ਚਾਹੇ ਹੁਣ ਭਾਜਪਾ ਦਾ ਰਾਜ ਹੈ ਹਾਂਜੀ ਤੇ ਇਹ ਹਰਿਆਣੇ ਦੇ ਵਿੱਚ ਜੇ ਭਾਜਪਾ ਦਾ ਰਾਜ ਹੈ ਤਾਂ ਇਹ ਸਾਰੇ ਜਾਂ ਕਾਂਗਰਸ ਦਾ ਪਹਿਲਾਂ ਰਾਜ ਰਿਹਾ, ਸਾਰੇ ਪੰਜਾਬ ਨੂੰ ਬਦਨਾਮ ਕਰਦੇ ਰਹੇ। ਪਰ ਹੁਣ ਇੱਕ ਮਤਲਬ ਜਿਹੜਾ ਮੈਂਬਰ ਹੈ NGT ਦਾ ਔਰ ਜਸਟਿਸ ਰਹੇ ਹੋਣ, ਜੱਜ ਰਹੇ ਹੋਣ, ਸੋ ਉਹ ਬੰਦਾ ਐਂ ਹਲਕੀ ਗੱਲ ਨਹੀਂ ਕਰ ਸਕਦਾ ਔਰ ਉਹ ਤੱਥਾਂ ਦੇ ਆਧਾਰ ਤੇ, ਅੰਕੜਾਂ ਦੇ ਆਧਾਰ ਤੇ, ਸਬੂਤਾਂ ਦੇ ਆਧਾਰ ਤੇ ਗੱਲ ਕਰਦੇ ਆ। ਸੋ ਜਸਟਿਸ ਸੁਧੀਰ ਅੱਗਰਵਾਲ ਨੇ ਬਿਲਕੁਲ ਠੋਕ ਕੇ ਗੱਲ ਜਨਤਕ ਸਮਾਗਮ ਦੇ ਵਿੱਚ ਕਹੀ ਕਿ ਦਿੱਲੀ ਦੇ ਪ੍ਰਦੂਸ਼ਣ ਦੇ ਲਈ ਪੰਜਾਬ ਦਾ ਕਿਸਾਨ ਜ਼ਿੰਮੇਵਾਰ ਨਹੀਂ। ਬਿਲਕੁਲ ਜੀ, ਪਰ ਠੀਕ ਹੈ, ਸਾਨੂੰ ਆਪਣੇ ਇੱਥੇ ਵੀ ਹਵਾ ਤਾਜ਼ੀ ਰੱਖਣ ਵਾਸਤੇ ਉਪਰਾਲੇ ਕਰਨੇ ਬਹੁਤ ਜ਼ਰੂਰੀ ਹੈ, ਉਹ ਬਹੁਤ ਜ਼ਰੂਰੀ ਹੈ। ਪਰ ਇਹ ਹਰ ਵਾਰੀ ਤਾਨਾ ਪੰਜਾਬ ਨੂੰ ਸੁਣਨਾ ਪੈਂਦਾ ਸੀਗਾ। ਸਿਆਸਤਦਾਨ, ਤੁਹਾਨੂੰ ਜਿਵੇਂ ਤੁਸੀਂ ਦੱਸਿਆ ਹੀ ਹੈ ਕਿ ਸੱਤਾ ਦੇ ਹਿਸਾਬ ਨਾਲ ਜਦੋਂ ਆਮ ਆਦਮੀ ਪਾਰਟੀ ਸੱਤਾ ਤੋਂ ਬਾਹਰ ਸੀ ਉਦੋਂ ਕੁਛ ਹੋਰ ਸੀ ਗੱਲਾਂ, ਹੁਣ ਸੱਤਾ ਦੇ ਵਿੱਚ ਨੇ ਤੇ ਹੁਣ ਉਹ ਘੋਲ ਛਿੜਕਣ ਵਾਲੀ, ਉਹ ਤੁਸੀਂ ਦੇਖੀ ਹੋਣੀ ਵੀਡੀਓ ਜੀ, ਖਾਸੀ ਵਾਇਰਲ ਹੋਈ ਸੀ ਕਿ ਘੋਲ ਛਿੜਕ ਕੇ ਆਪਾਂ ਵਾਤਾਵਰਨ ਦੇ ਵਿੱਚ ਪਰਾਲੀ ਨਹੀਂ ਸਾੜਾਂਗੇ ਕਰਾਂਗੇ, ਪਰ ਜਦੋਂ ਸਰਕਾਰ ਆਈ ਤਾਂ ਤੁਸੀਂ ਦੇਖਿਆ ਹੀ ਸਾਰਾ ਕੁਝ ਕਿੱਥੇ ਘੋਲ ਗਿਆ ਤੇ ਕਿੱਥੇ। ਹਾਂਜੀ ਬਿਲਕੁਲ ਬਿਲਕੁਲ, ਉਹ ਘੋਲ ਬਸ ਸਿਆਸੀ ਘੋਲਾਂ 'ਚ ਹੀ ਖਤਮ ਹੋ ਗਿਆ ਜੀ, ਸਿਆਸਤ ਦੇ ਵਿੱਚ ਹੀ ਘੁਲ ਗਿਆ। ਸ਼ਰਮਾ ਜੀ, ਨਾਲ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।